ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ USA ਦੇ ਫ੍ਰੈਜ਼ਨਲ ਸਟੂਡੀਓ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫੇਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਰਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ, ਜੱਸੀ ਗਿੱਲ ਬੇਕਰਸਫੀਲਡ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਇੱਕ ਅਹਿਮ ਖਬਰ ਤੋਂ। ਖਬਰ ਜਿਹੜੀ ਹੈ ਉਹ ਜੁੜੀ ਹੋਈ ਹੈ ਮੋਦੀ ਸਰਕਾਰ ਦੇ ਨਾਲ ਤੇ ਖਬਰਾਂ ਜਿਹੜੀਆਂ ਆਪਾਂ ਆਮ ਤੌਰ ਤੇ ਚਰਚਾ ਕਰਦੇ ਰਹੇ ਨੇ, ਪਰ ਮਾਨ ਸਰਕਾਰ ਤੋਂ ਸ਼ੁਰੂਆਤ ਕਰਾਂਗੇ। ਸ਼ਹੀਦ ਸਰਾਭਾ ਜੀ ਦੀ ਜਿਹੜੀ ਯਾਦਗਾਰ ਬਣੀ ਹੋਈ ਹੈ ਉਹਦੇ ਉੱਤੇ ਜਾਣ ਤੇ ਮਾਨ ਸਰਕਾਰ ਨੇ ਹੁਣ ਪੱਤਰਕਾਰਾਂ ਤੇ ਪਾਬੰਦੀ ਲਾਤੀ। ਸ਼ਰਮਾ ਜੀ। ਪ੍ਰਵੀਨ ਜੀ, ਅੱਜ 16 ਤਰੀਕ ਹੈ ਜੀ ਤੇ 16 ਨਵੰਬਰ ਮਤਲਬ ਅੱਜ 107ਵਾਂ ਸ਼ਹੀਦੀ ਦਿਹਾੜਾ ਹੈ ਸ਼ਹੀਦ ਆਜਮ ਕਰਤਾਰ ਸਿੰਘ ਸਰਾਭੇ ਦਾ। ਜੀ। ਤੇ ਅੱਜ ਕਹਿੰਦੇ ਪ੍ਰੈਸ ਡੇ ਵੀ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਮਤਲਬ ਕਿ ਭਗਤ ਸਿੰਘ ਦੀ ਪ੍ਰੇਰਨਾ ਵੀ ਰਹੇ ਨੇ ਕਿ ਉਹ ਜੇਬ ਦੇ ਵਿੱਚ ਦੀ ਫੋਟੋ ਵੀ ਰੱਖਦੇ ਸੀ, ਉਹਦਾ ਸ਼ੇਅਰ ਵੀ ਅਕਸਰ ਬੋਲਦੇ ਸੀ, ਹੈ ਨਾ। ਜੀ ਜੀ। ਸੇਵਾ ਦੇਸ਼ ਦੀ ਕਰਨੀ ਜ਼ਿੰਦਗੀ ਇਹ ਬੜੀ ਔਖੀ ਹੈ ਨਾ, ਗੱਲਾਂ ਕਰਨੀਆਂ ਢੇਰ ਸਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ 'ਚ ਪੈਰ ਧਰਿਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ। ਸੋ ਉਹ ਕਰਤਾਰ ਸਿੰਘ ਸਰਾਭਾ ਜਿਹੜਾ ਸਾਡਾ ਨੌਜਵਾਨਾਂ ਦਾ ਪ੍ਰੇਰਨਾ ਸਰੋਤ ਹੈ, ਜਿਹਦੇ ਉੱਤੇ ਮਤਲਬ ਅੱਜ ਉਹਦਾ ਸ਼ਹੀਦੀ ਦਿਹਾੜਾ ਤੇ ਜਿਹੜਾ ਦੇਸ਼ ਦੀ ਆਜ਼ਾਦੀ ਲਈ ਲੜਿਆ, ਉਸ ਦੇ ਸ਼ਹੀਦੀ ਦਿਹਾੜੇ ਮੌਕੇ ਉਸੇ ਦੇ ਜੱਦੀ ਘਰ, ਉਸੇ ਦੇ ਸਮਾਰਕ ਦੇ ਉੱਤੇ, ਉਸੇ ਦੇ ਜੱਦੀ ਪਿੰਡ ਸਰਾਭੇ ਜਾਣ ਦੇ ਉੱਤੇ ਮੀਡੀਆ ਤੇ ਰੋਕ ਲਾ ਦਿੱਤੀ ਗਈ ਹੈ, ਪੱਤਰਕਾਰਾਂ ਤੇ ਰੋਕ ਲਾ ਦਿੱਤੀ ਗਈ ਹੈ, ਕਿਉਂਕਿ ਮੁੱਖ ਮੰਤਰੀ ਮਾਨ ਸਾਹਿਬ ਨੇ ਆਉਣਾ। ਇਸ ਤੋਂ ਵੱਧ ਹੋਰ ਸ਼ਰਮਨਾਕ ਕਾਰਾ ਕੀ ਹੋ ਸਕਦਾ ਕਿ ਅੱਜ ਪ੍ਰੈਸ ਡੇ ਵੀ ਹੋਵੇ ਤੇ ਸ਼ਹੀਦ ਆਜਮ ਕਰਤਾਰ ਸਿੰਘ ਸਰਾਭੇ ਦਾ ਸ਼ਹੀਦੀ ਦਿਹਾੜਾ ਵੀ ਹੋਵੇ ਤੇ ਉਸ ਦਿਨ ਉਹਦੇ ਪਿੰਡ ਦੇ ਵਿੱਚ ਹੀ ਪੱਤਰਕਾਰਾਂ ਨੂੰ, ਮੀਡੀਆ ਕਰਮੀਆਂ ਨੂੰ ਜਾਣ ਤੋਂ ਰੋਕਿਆ ਜਾਵੇ। ਇਹ ਤੋਂ ਵੱਧ ਬਾਕਾਇਦਾ ਤੌਰ ਤੇ DPRO ਨੇ ਚਿੱਠੀਆਂ ਕੱਢੀਆਂ ਨੇ, ਮੈਸੇਜ ਭੇਜੇ ਨੇ, ਉਹਦੇ ਵਿੱਚ ਇਬਾਰਤ ਲਿਖੀ ਆ ਕਿ ਜੀ ਮੁੱਖ ਮੰਤਰੀ ਮਾਨ ਸਾਹਿਬ 11 ਵਜੇ ਪਹੁੰਚ ਰਹੇ ਨੇ, ਉਹ ਪਿੰਡ ਪਹਿਲਾਂ ਸ਼ਰਧਾ ਦੇ ਫੁੱਲ ਭੇਟ ਕਰਨਗੇ, ਸ਼ਹੀਦੀ ਸਮਾਰਕ ਤੇ ਜਾਣਗੇ, ਉਹਦੇ ਜੱਦੀ ਘਰ ਜਾਣਗੇ। ਉਹ ਤੋਂ ਬਾਅਦ ਉਹ ਗਰਾਊਂਡ ਦੇ ਵਿੱਚ ਜਿਹੜਾ ਖੇਡ ਮੇਲਾ ਚੱਲਦਾ ਪਿਛਲੇ ਕਰੀਬ ਇਸ ਵਾਰ 75ਵਾਂ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਸਮਰਪਿਤ ਖੇਡ ਮੇਲਾ, ਉਹਦੇ ਵਿੱਚ ਜੇਤੂਆਂ ਨੂੰ ਇਨਾਮ ਵੰਡਣਗੇ। ਇਸ ਲਈ ਇਸ ਦੌਰਾਨ ਮੀਡੀਆ ਕਰਮੀਆਂ ਦਾ ਸਮਾਰਕ ਤੇ ਜਾਣਾ, ਉਹਦੇ ਜੱਦੀ ਘਰ ਜਾਣਾ ਰੋਕਿਆ ਗਿਆ ਸੁਰੱਖਿਆ ਕਾਰਨਾਂ ਕਰਕੇ। ਇਹ ਲਿਖ ਕੇ ਨਿਰਦੇਸ਼ ਭੇਜੇ ਨੇ ਜਨਾਬ। ਸੋ ਇਹ ਕਰਤਾਰ ਸਿੰਘ ਸਰਾਭੇ ਵਾਲੀ ਸੋਚ ਹੈ, ਇਹ ਭਗਤ ਸਿੰਘ ਵਾਲੀ ਸੋਚ ਹੈ, ਕੀ ਇਹ ਭਗਵੰਤ ਮਾਨ ਵਾਲੀ ਵੀ ਸੋਚ ਹੈ? ਇਹ ਵੀ ਦੱਸ ਦੇਣ। ਭਗਵੰਤ ਮਾਨ ਖੁਦ ਸਰਾਭਾ ਜਾਂ ਮਤਲਬ ਭਗਤ ਸਿੰਘ ਹੋਰਾਂ ਦੇ ਹਵਾਲੇ ਨਾਲ ਗੱਲ ਕਰਦਾ ਸੀ ਕਿ ਆਜ਼ਾਦ ਹੋ ਕੇ ਚੱਲਾਂਗੇ, ਜਿਹੜੇ ਕੈਦ 'ਚ ਰਹਿੰਦੇ ਨੇ, ਜਿਨ੍ਹਾਂ ਨੂੰ ਡਰ ਲੱਗਦਾ ਹੈ ਉਹ ਫਿਰ ਮੁਰਗੀਆਂ ਪਾਲ ਲੈਣ, ਹੈ ਨਾ, ਇਹ ਤਾਂ ਮੁਰਗੀ ਖਾਨੇ ਨੇ। ਸੋ ਇਸ ਤਰ੍ਹਾਂ ਦੀਆਂ ਟਿੱਪਣੀਆਂ ਉਹਨਾਂ ਦੀਆਂ ਸਾਰਿਆਂ ਨੂੰ ਪਤਾ ਕਿ ਉਹ ਜਿਹੋ ਜਿਹਾ ਜਿਸ ਅੰਦਾਜ਼ 'ਚ ਬੋਲਦੇ ਸੀ। ਅੱਜ ਸਵਾਲ ਇਹ ਹੈ ਕਿ ਅੱਜ ਪੱਤਰਕਾਰਾਂ ਤੱਕ ਵੀ ਰੋਕ ਕਿਉਂ ਲਾਉਣੀ ਪੈ ਰਹੀ ਹੈ ਇਹਨਾਂ ਨੂੰ? ਕਿਉਂ? ਕੀ ਡਰ ਹੈ? ਕੋਈ ਕੀ ਸਾਹਮਣਾ ਕਰਨ ਤੋਂ ਡਰ ਲੱਗਦਾ? ਕੀ ਕੋਈ ਪੱਖ ਦੱਸਣ ਤੋਂ ਡਰ ਲੱਗਦਾ? ਕੀ ਸੁਰੱਖਿਆ ਇੰਨੀ ਕਮਜ਼ੋਰ ਹੈ? ਸੋ ਜਾਂ ਮੀਡੀਆ ਨਾਲ ਕਿਹੜਾ ਸੁਰੱਖਿਅਤ ਖਤਰਾ ਪੈਦਾ ਹੋ ਰਿਹਾ? ਹੁਣ ਇਹ ਇੱਕ ਵੱਡਾ ਸਵਾਲ ਖੜਾ ਹੋ ਗਿਆ। ਸੋ ਅੱਜ ਬਾਕਾਇਦਾ ਤੌਰ ਦੇ ਉੱਤੇ DPRO ਨੇ ਜਿਹੜੇ ਲੁਧਿਆਣਾ ਦੇ, ਉਹਨਾਂ ਨੇ ਇਹ ਸੁਨੇਹਾ ਸਾਰੇ ਪੱਤਰਕਾਰ ਭਾਈਚਾਰੇ ਨੂੰ ਲਾਇਆ ਕਿ ਭਾਈ ਜੀ ਉਹ ਹੂਬਹੂ ਇਬਾਰਤ ਲਿਖੀ ਕਿ ਖੇਡ ਮੇਲੇ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਨੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ। ਇਸ ਲਈ ਉਹਨਾਂ ਨੇ ਉਸ ਤੋਂ ਸਭ ਤੋਂ ਪਹਿਲਾਂ ਉਹਨਾਂ ਦੇ ਪਿੰਡ ਜਾਣਾ, ਉਹਨਾਂ ਦੇ ਘਰ ਜਾਣਾ, ਸਮਾਰਕ ਤੇ ਜਾਣਾ ਤੇ ਉਸ ਥਾਵਾਂ ਦੇ ਉੱਤੇ ਮੀਡੀਆ ਦਾ ਆਉਣਾ ਵੈਨਾ ਸੁਰੱਖਿਆ ਕਰਨਾ ਕਰਕੇ, ਇਸ ਲਈ ਉੱਥੇ ਮੀਡੀਆ ਕਰਮੀ ਨਾ ਪਹੁੰਚਣ। ਤੇ ਇਹ ਤੋਂ ਬਾਅਦ ਹੋਰ ਸ਼ਰਮਨਾਕ ਕਾਰਾ ਕੀ ਹੋ ਸਕਦਾ? ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਪ੍ਰਵੀਨ ਜੀ ਕਿ ਸਰਕਾਰ ਦੀ ਨੀਅਤ ਕਹੀ ਜੀ, ਸਰਕਾਰ ਦੀ ਨੀਤੀ ਕਹੀ ਜੀ, ਸਰਕਾਰ ਸੋਚਦੀ ਕੀ ਆ, ਕੀ ਲੁਕਾਉਣਾ ਉੱਥੇ? ਤੇ ਮੈਨੂੰ ਇਹ ਸਮਝ ਨਹੀਂ ਆਉਂਦਾ ਮਤਲਬ ਕਿ ਇਹੋ ਜਿਹੇ ਫੈਸਲੇ ਲੈ ਕੇ ਤੁਸੀਂ ਹੋਰ ਸ਼ੱਕ ਦੇ ਘੇਰੇ ਵੱਡੇ ਕਰ ਰਹੇ ਹੋ ਆਪਣੇ ਖਿਲਾਫ। ਜੀ
ਜੀ, ਬਿਲਕੁਲ, ਬਿਲਕੁਲ। ਇਹ ਸ਼ਾਇਦ ਇਹ ਵੀ ਭੁੱਲਦੇ ਨੇ ਸ਼ਰਮਾ ਜੀ, ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦੇ ਸੰਪਾਦਕ ਵੀ ਸੀਗੇ। ਬਿਲਕੁਲ ਉਹੀ ਕਹਿਣਾ, ਹੂੰ। ਪੱਤਰਕਾਰ ਇਸ ਦਿਨ ਪ੍ਰਵੀਨ ਜੀ ਉਹਦੇ ਪਿੰਡ ਇਸੇ ਲਈ ਜਾਂਦੇ ਨੇ ਜੀ, ਕਿ ਉਹਨੂੰ ਆਪਣਾ ਪ੍ਰੇਰਨਾ ਆਦਰਸ਼ ਮੰਨਦੇ ਨੇ, ਆਦਰਸ਼ ਆਪਣਾ ਮੰਨ ਪੱਤਰਕਾਰ ਮੰਨਦੇ ਨੇ, ਤੇ ਇਸ ਲਈ ਉਹ ਕਹਿੰਦੇ ਨੇ ਕਿ ਅੱਜ ਦੇ ਦਿਨ ਅਸੀਂ ਜਾ ਕੇ ਉੱਥੇ ਸਮਾਗਮ ਕਰਦੇ ਹਾਂ, ਹੂੰ, ਅਸੀਂ ਵੀ ਆਪਣੇ ਪੱਧਰ ਤੇ ਉਹਨੂੰ ਸ਼ਰਧਾਂਜਲੀਆਂ ਭੇਟ ਕਰਦੇ ਹਾਂ ਕਿ ਬਤੌਰ ਪੱਤਰਕਾਰ ਭਾਈ ਵੀ। ਸੋ ਹੂੰ, ਇਸ ਲਈ ਇਹ ਦੋਹਰਾ ਅੱਜ ਮਤਲਬ ਕਿ ਉਹਨਾਂ ਤੇ ਹਮਲਾ ਇੱਕ ਤਰ੍ਹਾਂ ਬਿਲਕੁਲ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਹੈ ਅਕਾਲੀ ਦਲ ਦੇ ਇੱਕ ਲੀਡਰ ਦੀ, ਜਿਹੜਾ ਲੀਡਰ ਸੁਖਬੀਰ ਬਾਦਲ ਦੇ ਬੜਾ ਨੇੜੇ ਹੈ। ਇੱਕ ਪਾਸੇ ਅਕਾਲੀ ਦਲ ਹੁਣ ਐਸਜੀਪੀਸੀ ਕਰਕੇ ਇਹ ਨਿਸ਼ਾਨਾ ਲਾ ਰਿਹਾ ਸੀ ਭਾਜਪਾ ਤੇ ਕਿ ਇਹਨਾਂ ਨੇ ਬਈ ਸਾਡੇ ਇੰਟਰਫੇਅਰ ਕੀਤਾ, ਜਾਂ ਭਾਜਪਾ ਤੇ ਸਿੱਧੇ ਐਲੀਗੇਸ਼ਨ ਵੀ ਲਾਏ। ਵਿਕਰਮ ਮਜੀਠੀਆ ਤਾਂ ਤੁਹਾਨੂੰ ਪਤਾ ਸੌਦਾ ਸਾਧ ਬਾਰੇ ਵੀ ਬੋਲੇ ਨੇ, ਤੇ ਪਰ ਮਲੂਕਾ ਸਾਹਿਬ ਕਹਿ ਰਹੇ ਨੇ ਕਿ ਅਕਾਲੀ ਦਲ ਭਾਜਪਾ ਤੋਂ ਬਿਨਾਂ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕਰ ਹੀ ਨਹੀਂ ਸਕਦਾ, ਤੇ ਜੇ ਅਕਾਲੀ ਦਲ ਵਾਲੇ ਇਹ ਗੱਲ ਕਰ ਰਹੇ ਨੇ ਤੇ ਫਿਰ ਲੋਕ ਤਾਂ ਪੁੱਛਣਗੇ ਵੀ ਤੁਹਾਡਾ ਗੱਠਜੋੜ ਟੁੱਟਿਆ ਕਦੋਂ ਸੀ। ਪ੍ਰਵੀਨ ਜੀ ਦਾ ਮਤਲਬ ਜਿਹੜੇ ਬੀਬੀ ਜਗੀਰ ਕੌਰ ਦੇ ਖੜਾ ਹੋਣ ਤੇ ਰੌਲਾ ਪਾਉਂਦੇ ਸੀ ਕਿ ਬੀਜੇਪੀ ਦੀ ਸ਼ਹਿ ਤੇ ਬੀਬੀ ਖੜੀ ਆ, ਹੂੰ, ਤੇ ਹੂੰ, ਬੀਬੀ ਤਾਂ ਕਹਿੰਦੀ ਸੀ ਇਹ ਮਿਲੇ ਹੋਏ ਨੇ, ਇਹ ਹੂੰ, ਬੈਠਕਾਂ ਕਰਦੇ ਨੇ, ਤੇ ਅੰਦਰ ਜੀ, ਬੀਬੀ ਦੀ ਗੱਲ ਸੱਚ ਸਾਬਤ ਹੋ ਰਹੀ ਹੈ। ਬਿਲਕੁਲ। ਇੱਕ ਪਾਸੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੈਸ ਕਾਨਫਰੰਸ ਕਰਦੀ ਆ ਅੰਮ੍ਰਿਤਸਰ ਦੇ ਵਿੱਚ, ਉਹਨਾਂ ਦੇ ਨੁਮਾਇੰਦੇ ਪ੍ਰੈਸ ਕਾਨਫਰੰਸ ਕਰਦੇ ਨੇ ਬਕਾਇਦਾ ਕਿ ਭਾਜਪਾ ਆਰਐਸਐਸ ਸਿੱਖਾਂ ਦੇ ਮਸਲਿਆਂ 'ਚ ਦਖਲ ਦੇ ਰਹੀ ਆ, ਜੀ। ਤੇ ਇਸ ਲਈ ਉਹਨਾਂ ਦੀ ਇਹ ਦਖਲ ਬਰਦਾਸ਼ਤ ਨਹੀਂ ਕੀਤੀ ਜਾਊ। ਭਾਜਪਾ ਦੀ ਕਾਰਵਾਈ ਨੂੰ ਧਾਰਮਿਕ ਦੂਰੀਆਂ ਪਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਗਿਆ। ਤੇ ਹੂੰ, ਦੂਸਰੇ ਪਾਸੇ ਕੱਲ ਸਿਕੰਦਰ ਸਿੰਘ ਮਲੂਕਾ ਅਨੰਦਪੁਰ ਸਾਹਿਬ ਸੀਗੇ, ਤਖਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਿਆ ਉਹਨਾਂ ਨੇ, ਤੇ ਹੂੰ, ਉੱਥੇ ਮੀਡੀਆ ਕਰਮੀਆਂ ਨਾਲ ਗੱਲ ਕਰਦਿਆਂ ਹੋਇਆਂ ਅਚੇਚੇ ਇਸ ਵਿਸ਼ੇ ਤੇ ਜਦੋਂ ਗੱਲ ਤੁਰੀ ਗੱਠਜੋੜ ਨੂੰ ਲੈ ਕੇ, ਤਦ ਜੀ। ਉਹ ਕਹਿੰਦੇ ਜੀ ਕਿ ਦੇਖੋ ਗੱਠਜੋੜ ਤਾਂ ਕਰਨਾ ਕੋਈ ਰਾਜਨੀਤੀ ਤੌਰ ਦੇ ਉੱਤੇ ਗਲਤ ਨਹੀਂ ਹੁੰਦਾ, ਇਹ ਜ਼ਰੂਰੀ ਵੀ ਹੁੰਦਾ ਹੈ, ਸੂਬੇ ਲਈ ਵੀ ਹਿੱਤ 'ਚ ਹੁੰਦੇ ਆ, ਤੇ ਜੇ ਅਕਾਲੀ ਦਲ ਨੂੰ ਕਹਿੰਦੇ ਫਿਰ ਕਿਹਦੇ ਨਾਲ ਕਰ ਸਕਦੇ, ਕਹਿੰਦੇ ਅਕਾਲੀ ਦਲ ਕਿਸੇ ਵੀ ਹੋਰ ਪਾਰਟੀ ਨਾਲ ਗੱਠਜੋੜ ਨਹੀਂ ਕਰ ਸਕਦਾ ਸਵੈ ਬੀਜੇਪੀ ਤੋਂ। ਜੀ, ਜੀ। ਤੇ ਸਿਕੰਦਰ ਸਿੰਘ ਮਲੂਕਾ, ਜਿਨ੍ਹਾਂ ਬਾਰੇ ਪਹਿਲਾਂ ਵੀ ਚਰਚਾਵਾਂ ਚੱਲਦੀਆਂ ਰਹੀਆਂ ਨੇ, ਕਦੇ ਕਹਿੰਦੇ ਸੀ ਇਹ ਬੀਬੀ ਦੇ ਵੀ ਨੇੜੇ ਨੇ, ਕਦੇ ਹੂੰ, ਕਹਿੰਦੇ ਸੀ ਇਹ ਬੀਜੇਪੀ ਨਾਲ ਵੀ ਸਾਠ-ਗਾਂਠ ਕਰ ਸਕਦੇ ਨੇ, ਕੀ ਹੂੰ, ਇਹਨਾਂ ਰਾਹੀਓ ਗੱਲ ਤੁਰ ਰਹੀ ਹੈ, ਜਾਂ ਜੀ, ਇਹ ਜੀ। ਵੀ ਇੱਕੋ ਉਸੇ ਰਾਹ ਦੇ ਸਿਰ ਪਾਂਧੀ ਹੋਣੇ ਕਿ ਹਾਂ ਜਦੋਂ ਸੁਖਬੀਰ ਤੁਰ ਪੈਣ, ਜਦੋਂ ਬਾਦਲ ਤੁਰ ਪੈਣਾ, ਅਸੀਂ ਮਗਰ ਮਗਰ ਤੁਰ ਪਾਂਗੇ, ਜਾਂ ਇਹ ਹੂੰ, ਵੱਖਰਾ ਕਿ ਉਹਨਾਂ ਨੂੰ ਵੀ ਛੱਡ ਕੇ ਅਸੀਂ ਭੱਜ ਕੇ ਮੂਹਰੇ ਜਾ ਕੇ ਗੋਦੀ ਚੜ੍ਹ ਜਾਈਏ ਮੋਦੀ ਦੀ, ਕੀ ਇਹ ਉਹ ਰਾਹ ਚਾਹੁੰਦੇ ਨੇ? ਜੀ, ਜੀ। ਸਵਾਲ ਇਸ ਤੋਂ ਵੀ ਅੱਗੇ ਜਿਹੜਾ ਉਹਨਾਂ ਨੇ ਕਿਹਾ, ਕਹਿੰਦੇ ਕਿ ਹੋਵਾਂਗੇ ਅਸੀਂ ਵੱਡੇ ਭਰਾ ਦੀ ਭੂਮਿਕਾ 'ਚ। ਹੂੰ, ਬੀਜੇਪੀ ਲਗਾਤਾਰ ਇਹਨਾਂ ਦੇ ਨਾਲ ਗੱਠਜੋੜ ਰਹਿੰਦਿਆਂ ਵੀ ਜੀ। ਅਕਾਲੀ ਦਲ ਨੂੰ ਘੇਰਨ ਲੱਗ ਗਈ ਸੀ, ਔਰ ਅਕਾਲੀ ਦਲ ਬਾਰੇ ਬੋਲਣ ਲੱਗ ਗਈ ਸੀ ਕਿ ਹੁਣ ਅਗਲੀ ਵਾਰ ਚੋਣਾਂ ਜਦੋਂ ਬਰਾਬਰੀ ਤੇ ਲੜੀਆਂ ਜਾਣਗੀਆਂ, ਜਾਂ ਹੂੰ, ਫਿਰ ਅਸੀਂ ਵੱਡੇ ਭਰਾ ਦੀ ਭੂਮਿਕਾ 'ਚ ਹੋਵਾਂਗੇ। ਸੋ ਅਕਾਲੀ ਬਿਲਕੁਲ। ਦਲ ਤੋਂ ਵੱਖ ਹੋ ਕੇ ਉਹਨਾਂ ਨੇ ਪੂਰੇ ਪੰਜਾਬ 'ਚ ਚੋਣ ਲੜ ਲਈ, ਚਾਹੇ ਉਹ ਹਾਰੇ, ਚਾਹੇ ਜਿੱਤੇ, ਚਾਹੇ ਵੋਟ ਪਈ, ਚਾਹੇ ਨਹੀਂ ਪਈ, ਪਰ ਹੂੰ, ਸਥਿਤੀ ਅਕਾਲੀ ਦਲ ਨੂੰ ਵੀ ਆਪਣੀ ਸਾਫ਼ ਸੀਗੀ। ਸੋ ਅਕਾਲੀ ਦਲ ਹੁਣ ਇਸ ਨੀਤੀ ਤੇ ਮੈਨੂੰ ਲੱਗਦਾ ਚੱਲ ਪਿਆ ਕਿ ਜਿਹੜੇ 2-4 ਵੋਟ ਉਹਨਾਂ ਦੇ ਹਵਾਲੇ ਨਾਲ ਵੀ ਆਉਂਦੇ ਨੇ, ਉਹ ਵੀ ਆ ਜਾਣ, ਸ਼ਾਇਦ ਇਹਦੇ ਨਾਲ ਇੱਕ ਅੱਧੀ ਸੀਟ ਆ ਜਾਵੇ, ਕਿਉਂਕਿ ਅਕਾਲੀ ਦਲ ਹੂੰ, ਇਸ ਮੌਕੇ ਸਭ ਤੋਂ ਮਾੜੇ ਦੌਰ 'ਚੋਂ ਲੰਘ ਰਿਹਾ, ਜੀ, ਜੀ। ਔਰ ਇਹਦੇ ਲਈ ਬਾਦਲ ਪਰਿਵਾਰ ਸਿੱਧੇ ਰੂਪ 'ਚ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ। ਅਕਾਲੀ ਦਲ ਦੇ ਅੰਦਰੋਂ ਹੀ ਇਹ ਆਵਾਜ਼ ਉੱਠਦੀ ਹੈ, ਅਸੀਂ ਤੁਸੀਂ ਨਹੀਂ ਕਹਿੰਦੇ, ਇਹ ਅਕਾਲੀ ਦਲ ਦੇ ਅੰਦਰੋਂ ਹੀ ਆਵਾਜ਼ ਉੱਠਦੀ ਹੈ ਕਿ ਇਹਦੇ ਲਈ ਬਾਦਲ ਟੱਬਰ ਜ਼ਿੰਮੇਵਾਰ ਆ। ਜੇ ਜਗੀਰ ਕੌਰ ਵਰਗੀ, ਜਿਹੜੀ ਸੁਖਬੀਰ ਸਿੰਘ ਬਾਦਲ ਤੋਂ ਵੀ ਵੱਧ ਪ੍ਰਕਾਸ਼ ਸਿੰਘ ਬਾਦਲ ਦੀ ਖਾਸ ਸੀ, ਸੋ ਜੀ। ਆਪਣੇ ਪੁੱਤ ਨਾਲੋਂ ਵੀ ਵੱਧ ਉਹ ਕਹਿੰਦੇ ਕਿ ਮੈਨੂੰ ਪਿਆਰ ਕਰਦੇ ਸੀ ਵੱਡੇ ਬਾਦਲ ਸਾਹਿਬ, ਸੋ ਉਹ ਬੀਬੀ ਵੀ ਜੇਕਰ ਬਾਗੀ ਹੋ ਕੇ ਕੱਲ ਇਹਨਾਂ ਦੇ ਮੂਹਰੇ ਖੜੀ ਆ, ਤਾਂ ਹੁਣ ਜੀ। ਇਹਦੇ ਪਿੱਛੇ ਵੀ ਕਹਿੰਦੇ ਬੀਜੇਪੀ ਆ। ਤੇ ਹੂੰ, ਦੂਸਰੇ ਪਾਸੇ ਹੁਣ ਸ਼੍ਰੋਮਣੀ ਕਮੇਟੀ 'ਚ ਜਦੋਂ ਚੈਲੰਜ ਮਿਲਿਆ, ਤਦ ਕਹਿੰਦੇ ਜੀ ਬੀਜੇਪੀ ਦਖਲ ਦਿੰਦੀ ਆ ਪੰਥ ਵਾਲੇ ਮਾਮਲੇ 'ਚ। ਉਦਣ ਕਿਉਂ ਨਹੀਂ ਯਾਦ ਆਉਂਦਾ ਜਦੋਂ ਸਾਡੇ ਧਾਰਮਿਕ ਗ੍ਰੰਥਾਂ 'ਚ ਛੇੜਖਾਨੀਆਂ ਕਰਾਈਆਂ ਜਾਂਦੀਆਂ, ਜਦੋਂ ਧਾਰਮਿਕ ਗ੍ਰੰਥਾਂ 'ਚ ਇਬਾਰਤ ਬਦਲਦੀ ਜਾਂਦੀ ਹੈ, ਸਾਡਾ ਇਤਿਹਾਸ ਬਦਲਿਆ ਜਾਂਦਾ, ਸਾਡੇ ਸਿਲੇਬਸ ਦੀਆਂ ਕਿਤਾਬਾਂ 'ਚ ਬਦਲ ਦਿੱਤਾ ਜਾਂਦਾ ਸਾਰਾ ਕੁਝ। ਉਸ ਸਮੇਂ ਸ਼੍ਰੋਮਣੀ ਕਮੇਟੀ ਨੂੰ, ਅਕਾਲੀ ਦਲ ਨੂੰ ਕਿਉਂ ਨਹੀਂ ਯਾਦ ਆਉਂਦਾ ਕਿ ਆਰਐਸਐਸ ਦਖਲ ਦੇ ਰਹੀ ਹੈ? ਉਦਣ ਕਿਉਂ ਨਹੀਂ ਆਵਾਜ਼ ਚੱਕਦੇ? ਸੋ ਹੂੰ, ਹੁਣ ਇੱਕ ਪਾਸੇ ਉਹ ਪਹਿਲੂ, ਜਾਂ ਤਾਂ ਇਹ ਪ੍ਰਵੀਨ ਜੀ ਇਹ ਨੀਤੀ ਆ ਕਿ ਇੱਕ ਪਾਸੇ ਧਾਰਮਿਕ ਹਵਾਲੇ ਨਾਲ ਉਹਨਾਂ ਤੇ ਦਬਾਅ ਬਣਾਓ ਜੀ। ਤਾਂ ਕਿ ਸਾਡੇ ਖਿਲਾਫ ਬੀਜੇਪੀ ਨੂੰ ਲੱਗੇ ਕਿ ਆਹ ਪ੍ਰਚਾਰ ਨਾ ਉੱਠੇ, ਇਹਨੂੰ ਚੁੱਪ ਕਰਾ ਲਈਏ। ਦੂਏ ਪਾਸੇ ਰਾਜਨੀਤਿਕ ਪਹਿਲੂ ਤੋਂ ਚਿੱਠੀ ਵੀ ਅੱਗੇ ਵਧਾਉਂਦੇ ਰਹੋ ਕਿ ਜੀ ਸਾਡੇ ਨਾਲ ਸਾਂਠ-ਗਾਂਠ ਕਰ ਲਓ, ਤਾਂ ਕਿ ਉਹਨਾਂ ਨੂੰ ਲੱਗੇ ਕਿ ਚੱਲ ਸੱਦਾ ਆਉਂਦਾ, ਆਪਾਂ ਇਹ ਵੀ ਕਹਿ ਦਾਂਗੇ ਕਿ ਸੱਦਾ ਉੱਧਰੋਂ ਆਇਆ। ਸੋ ਇਹ ਗੱਲ ਲੰਮੇ ਸਮੇਂ ਤੋਂ ਪੰਜਾਬ ਦੀਆਂ ਸਫਾਂ ਦੇ ਵਿੱਚ ਚੱਲ ਰਹੀ ਆ ਕਿ ਪਿਛਲੇ ਬੂਹੇ ਬੀਜੇਪੀ ਨਾਲ ਅਕਾਲੀ ਦਲ ਬੈਠਕਾਂ ਕਰ ਰਿਹਾ ਹੈ, ਅਕਾਲੀ ਦਲ ਪਹੁੰਚ ਕਰ ਰਿਹਾ, ਹੁਣ ਬੀਜੇਪੀ ਵਾਲੇ ਨਹੀਂ ਪਹੁੰਚ ਕਰਦੇ, ਇਹ ਬੂਹਾ ਖੜਕਾ ਰਹੇ ਨੇ ਕਿ ਸਾਨੂੰ ਇੱਕ ਵਾਰ ਕੁੰਡੀ ਖੋਲ ਦਿਓ, ਬਸ ਅਸੀਂ ਅੰਦਰ ਆਉਣਾ, ਸਾਨੂੰ ਲੈ ਲਓ ਇੱਕ ਵਾਰ ਦੁਬਾਰਾ। ਸੋ ਇਹਦੀ ਚਰਚਾ ਬਹੁਤ ਜ਼ੋਰਾਂ ਤੇ, ਕੀ 2024 ਦੇ ਵਿੱਚ ਮੁੜ ਕੇ ਅਕਾਲੀ ਦਲ ਔਰ ਭਾਜਪਾ ਗੱਠਜੋੜ ਰਾਹੀਂ ਚੋਣਾਂ ਲੜਨਗੇ? ਬਸ ਉਹਦੇ ਹੂੰ, ਵਿੱਚ ਫੇਰ ਇੰਨਾ ਹੋਊਗਾ ਕਿ ਹੁਣ ਤੱਕ ਅਕਾਲੀ ਭਾਜਪਾ ਗੱਠਜੋੜ ਕਿਹਾ ਜਾਂਦਾ ਸੀ, ਹੋ ਸਕਦਾ ਉਸ ਸਮੇਂ ਭਾਜਪਾ ਅਕਾਲੀ ਦਲ ਗੱਠਜੋੜ ਕਿਹਾ ਜਾਵੇ।
ਹਾਂਜੀ। ਫਰਕ ਆ ਸਕਦਾ ਕਿ ਭਾਜਪਾ ਕਹੂਗਾ ਕਿ ਹੁਣ ਅਸੀਂ ਆਪਣੀ ਮਰਜ਼ੀ ਦੀਆਂ ਵੱਧ ਸੀਟਾਂ ਤੇ ਲੜਾਂਗੇ ਜਾਂ ਬਰਾਬਰ, ਕਿਉਂਕਿ 13 ਨੇ ਪ੍ਰਵੀਨ ਜੀ, ਤੇ 13 ਦਾ ਮਤਲਬ ਤੁਸੀਂ ਹੁਣ ਅੱਧੀਆਂ ਤਾਂ ਕਰ ਨਹੀਂ ਸਕਦੇ ਕਿ 6.5 ਤੇ ਲੜ ਲਓ। ਇੱਕ ਜੀ, ਜਣਾ ਜੀ। ਤਾਂ 7 ਤੇ ਲੜੂਗਾ ਹੀ ਨਾ ਫਿਰ, ਜਾਂ ਫਿਰ ਇੱਕ ਕੋਈ ਤੀਜਾ ਭਾਈਵਾਲ ਲਾਉਣਾ ਪਊਗਾ ਕਿ ਭਾਈ ਇੱਕ ਸੀਟ ਉਹਨੂੰ ਛੱਡ ਲਓ ਜੀ, ਜਾਂ ਜੀ। 3 ਸੀਟਾਂ ਉਹਨੂੰ ਛੱਡ ਲਓ। ਸੋ ਕੁਛ ਨਾ ਕੁਛ ਇਹ ਮਹਿਸੂਸ ਹੋ ਰਿਹਾ ਕਿ ਅਕਾਲੀ ਦਲ ਮੁੜ ਕੇ ਬੀਜੇਪੀ ਨਾਲ ਗੱਠਜੋੜ ਕਰਨਾ ਚਾਹੁੰਦਾ ਹੈ, ਔਰ ਮਲੂਕਾ ਵਰਗੇ ਬੰਦੇ ਦੇ ਬੋਲ ਕਿ ਹਾਂ ਜੀ ਅਸੀਂ ਗੱਠਜੋੜ ਜੇ ਕਰਾਂਗੇ ਤਾਂ ਸਿਰਫ ਬੀਜੇਪੀ ਨਾਲੇ ਕਰਾਂਗੇ, ਹੋਰ ਕਿਸੇ ਪਾਰਟੀ ਨਾਲ ਸਾਡਾ ਗੱਠਜੋੜ ਹੋ ਹੀ ਨਹੀਂ ਸਕਦਾ। ਤੇ ਇੱਥੋਂ ਫਿਰ ਜਿਹੜੇ ਸੁਖਬੀਰ ਬਾਦਲ ਪਿਛਲੇ ਦਿਨਾਂ 'ਚ ਮੀਟਿੰਗਾਂ ਕਰਦੇ ਸੀ, ਜਾ ਕੇ ਕਹਿੰਦੇ ਸੀ ਕਿ ਪੰਥਕ ਮਸਲਿਆਂ ਲਈ ਇਕੱਠੇ ਹੋਣ ਦੀ ਲੋੜ ਆ, ਜੀ। ਫਿਰ ਉਹ ਗੱਲ ਹਵਾ ਹੋ ਗਈ, ਉਹ ਗੱਲ ਬਿਲਕੁਲ। ਡਰਾਮਾ ਹੈ। ਤੁਸੀਂ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਮੰਚ ਤੇ ਨਹੀਂ ਲਿਆਉਣਾ ਚਾਹੁੰਦੇ, ਤੁਸੀਂ ਇਸ ਮਸਲਿਆਂ ਦੇ ਉੱਤੇ ਕੰਮ ਹੀ ਨਹੀਂ ਕਰਨਾ ਚਾਹੁੰਦੇ, ਸਿਰਫ ਰਾਜਨੀਤੀ ਦਾ ਡਰਾਮਾ ਸੀ ਉਹ। ਸੋ ਸ਼੍ਰੋਮਣੀ ਕਮੇਟੀ ਤੱਕ ਉਹ ਡਰਾਮਾ ਸੀ, ਦਾ ਮਤਲਬ ਹੁਣ ਉਹ ਚੋਣ ਜਿੱਤ ਲਈ, ਹੁਣ ਕੋਈ ਪੰਥਕ ਇਕੱਤਰਤਾ ਦੀ ਜ਼ਰੂਰਤ ਨਹੀਂ। ਪ੍ਰਧਾਨ ਸਾਹਿਬ ਧਾਮੀ ਸਾਹਿਬ ਤਾਂ ਜਿੱਤਣ ਤੋਂ ਬਾਅਦ ਵੀ ਕਹਿੰਦੇ ਸੀ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ, ਪਰ ਇੱਧਰ ਹੁਣ ਇਹ ਮਲੂਕਾ ਉਹਨਾਂ ਦੇ ਬੋਲ ਦੱਸਦੇ ਨੇ ਕਿ ਮੁੜ ਕੇ ਬੀਜੇਪੀ ਦੀ ਝੋਲੀ ਪੈਣਾ ਚਾਹੁੰਦੇ ਨੇ। ਤੋ ਇਸ ਤੋਂ ਵੱਡਾ ਹੋਰ ਇਹਨਾਂ ਕੋਲ ਕੋਈ ਰਾਹ ਨਹੀਂ ਬਚਦਾ। ਇਹਨਾਂ ਨੂੰ ਲੱਗਦਾ ਰਾਜਨੀਤਿਕ ਤੌਰ ਤੇ ਸਾਡੇ ਦਿੱਲੀ ਪਹੁੰਚ ਖਤਮ ਹੋ ਗਈ, ਸਾਡੇ ਮੰਤਰੀ ਉਹਦੇ ਖਤਮ ਹੋ ਗਏ, ਸੋ ਉਹ ਦੁਬਾਰਾ ਬਹਾਲ ਕਰਾਉਣ ਦੀ ਕਵਾਇਦ ਹੈ ਪ੍ਰਵੀਨ ਜੀ। ਜੀ, ਜੀ, ਬਿਲਕੁਲ। ਚਲੋ ਫਿਰ ਦੇਖਦੇ ਹਾਂ ਕਿ ਉਦੋਂ ਬਿਆਨ ਫਿਰ ਕਹਿ ਦਿੱਤੇ ਜਾਣੇ, ਕਿਉਂਕਿ ਹੁਣ ਤਾਂ ਬਿਆਨ ਤੁਹਾਨੂੰ ਪਤਾ ਨਾ ਐਂਟੀ ਭਾਜਪਾ ਵੀ ਥੋੜਾ ਜਿਹਾ ਮਲਮੀ ਜੀਭ ਨਾਲ ਨਿਖੇਧੀ ਕਰ ਦਿੱਤੀ ਜਾਂਦੀ ਹੈ। ਫਿਰ ਇਹੀ ਹੈ ਜਦੋਂ ਗੱਠਜੋੜ ਹੋ ਗਿਆ ਕਹਿ ਦੇਣਗੇ ਜੀ ਕਾਨੂੰਨੀ ਬਿੱਲ ਮਾਫ ਹੋ ਗਏ, ਆ ਖੇਤੀ ਕਾਨੂੰਨ ਮਾਫ ਹੋ ਗਏ, ਸਾਫ਼ ਹੋ ਗਏ, ਫਿਰ ਅਸੀਂ ਵੀ ਸੋਚਿਆ ਵੀ ਅਸੀਂ ਵੀ ਇਹਨਾਂ ਦੇ ਨਾਲ ਹੀ ਰਲ ਜਾਈਏ। ਸਾਡਾ ਉਹੀ ਰੋਸਾ ਸੀ ਜੀ, ਉਹੀ ਰੋਸਾ ਸੀ ਸਾਡਾ, ਬਿਲਕੁਲ ਅਸੀਂ ਉਹ ਵਾਪਸ ਕਰਾਏ। ਜੀ, ਜੀ, ਜੀ। ਖੈਰ ਇਹ ਸਵਾਲ ਵੱਡਾ ਸ਼ਰਮਾ ਜੀ ਵੀ ਜਿਨ੍ਹਾਂ ਨੇ ਉਦੋਂ ਗੱਠਜੋੜ ਤੜਾਇਆ ਸੀ ਉਹ ਦੁਬਾਰੇ ਉਸੇ ਨਾਲ ਜੋੜ ਕੇ ਖੁਸ਼ ਹੁੰਦੇ ਨੇ, ਵੋਟ ਪਾਉਂਦੇ ਨੇ ਜਾਂ ਨਹੀਂ ਪਾਉਂਦੇ? ਨਹੀਂ, ਇਹ ਅਖਤਿਆਰ ਤਾਂ ਉਹਨਾਂ ਕੋਲੇ ਰਹਿਣਾ ਹੀ ਹੈ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਪੁਲਿਸ ਦੀ ਤਲਾਸ਼ੀ ਮੁਹਿੰਮ ਦੀ। ਇਹ ਵੀ ਕਹਿੰਦੇ ਆਮ ਆਦਮੀ ਪਾਰਟੀ ਦੀ ਪ੍ਰਚਾਰ ਵਰਗੀ ਬਣ ਗਈ ਹੈ ਪੰਜਾਬ ਪੁਲਿਸ ਦੀ ਤਲਾਸ਼ੀ ਮੁਹਿੰਮ ਵੀ। ਪ੍ਰਵੀਨ ਜੀ, ਕੱਲ ਪੰਜਾਬ ਭਰ ਦੇ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਤਸਕਰਾਂ ਦੇ ਘਰਾਂ 'ਚ, ਜੀ, ਸਪਲਾਇਰਾਂ ਦੇ ਘਰਾਂ ਦੇ ਵਿੱਚ, ਜਾਂ ਜਿਨ੍ਹਾਂ ਬਾਰੇ ਸ਼ੰਕੇ ਸ਼ੋਭੇ ਸੀ ਕਿ ਇਹਨਾਂ ਕੋਲ ਨਜਾਇਜ਼ ਹਥਿਆਰ ਨੇ, ਨਜਾਇਜ਼ ਕੋਈ ਸਮਾਨ ਹੈ ਜਾਂ ਕੁਛ ਹੈ, ਉਹਨਾਂ ਦੀ ਜਾਂਚ ਪੜਤਾਲ ਕੀਤੀ ਗਈ। ਕੀ ਮੋਹਾਲੀ, ਕੀ ਪਟਿਆਲਾ, ਕੀ ਜਲੰਧਰ, ਕੀ ਅੰਮ੍ਰਿਤਸਰ, ਕੀ ਲੁਧਿਆਣਾ, ਕੋਈ ਮੈਨੂੰ ਨਹੀਂ ਲੱਗਦਾ ਕਿ ਨਾਮੀ ਖੇਤਰ ਛੱਡਿਆ ਹੋਵੇ ਪੰਜਾਬ ਦਾ, ਸਾਰੇ ਥਾਵਾਂ ਤੇ ਇੱਕੋ ਸਮੇਂ ਰੇਡ। ਪਰ ਪ੍ਰਵੀਨ ਜੀ, ਮੈਨੂੰ ਵੀ 22-23 ਸਾਲ ਹੋ ਗਏ ਪੱਤਰਕਾਰੀ ਦੇ ਖੇਤਰ 'ਚ ਕੰਮ ਕਰਦਿਆਂ ਨੂੰ, ਤੁਹਾਨੂੰ ਵੀ ਲੰਬਾ ਵਕਫਾ ਹੋ ਗਿਆ, ਕਿ ਕਦੇ ਇਹ ਸੁਣਿਆ ਕਿ ਪੁਲਿਸ ਰੇਡ ਕਰਨ ਤੋਂ ਪਹਿਲਾਂ ਜਨਤਕ ਤੌਰ ਤੇ ਜਾਰੀ ਕਰਦੀ ਹੋਵੇ ਕਿ ਅੱਜ ਅਸੀਂ ਇਹਨਾਂ ਸ਼ਹਿਰਾਂ 'ਚ ਰੇਡ ਕਰਨੀ? ਨਾ, ਬਿਲਕੁਲ ਨਹੀਂ। ਕੱਲ ਸਾਰੇ ਮੀਡੀਆ ਨੂੰ ਪਤਾ ਸੀ, ਸਾਰੇ ਪੰਜਾਬ ਨੂੰ ਪਤਾ ਸੀ। ਜੀ, ਮਤਲਬ ਇਹ ਰੇਡ ਸੀ ਜਾਂ ਮੌਕ ਡਰਿਲ ਸੀ? ਬਿਲਕੁਲ। ਸੋ ਆਪਾਂ ਇੱਕੋ ਮੌਕ ਡਰਿਲ ਸੁਣਦੇ ਹੁੰਦੇ ਆ ਕਿ ਹਾਂ ਉਹ ਨਕਲੀ ਤੌਰ ਤੇ ਕੀਤਾ ਜਾਂਦਾ ਕਿ ਲਓ ਜੀ ਜੇ ਬੰਬ ਆ ਜਾਵੇ ਤਾਂ ਕਿਵੇਂ ਬਚ ਕੇ ਭੱਜਣਾ, ਜੇ ਹਮਲਾ ਹੋ ਜਾਵੇ ਅੱਤਵਾਦੀ ਕਿਵੇਂ ਬਚ ਕੇ ਨਿਕਲਣਾ। ਇਹ ਉਹੋ ਜਿਹਾ ਮੌਕ ਡਰਿਲ ਵਰਗਾ ਮੈਨੂੰ ਡਰਾਮਾ ਵੱਧ ਨਜ਼ਰ ਆਇਆ ਕਿ ਦੱਸ ਕੇ ਤੁਸੀਂ ਛਾਪੇਮਾਰੀ ਕਰ ਰਹੇ ਹੋ, ਦੱਸ ਕੇ ਤੁਸੀਂ ਉਹਨਾਂ ਸ਼ਹਿਰਾਂ 'ਚ ਜਾ ਰਹੇ ਹੋ, ਮੀਡੀਆ 'ਚ ਖਬਰਾਂ ਚੱਲ ਰਹੀਆਂ, ਅਖਬਾਰਾਂ 'ਚ ਖਬਰਾਂ ਲੱਗ ਰਹੀਆਂ, ਚੈਨਲਾਂ ਤੇ ਸਵੇਰ ਦੇ ਲਾਈਵ ਚੱਲ ਰਹੇ ਨੇ, ਤੇ ਸਾਰਿਆਂ ਨੂੰ ਪਤਾ ਹੈ ਫਿਰ ਪੁਲਿਸ ਦੀ ਮੁਹਿੰਮ ਕਿਹੜੀ ਹੋਈ ਹੈ। ਜੀ, ਬਿਲਕੁਲ। ਤੇ ਦੂਸਰੀ ਗੱਲ, ਕੀ ਨਸ਼ਾ ਤਸਕਰਾਂ ਖਿਲਾਫ, ਕੀ ਨਜਾਇਜ਼ ਹਥਿਆਰਾਂ ਖਿਲਾਫ, ਕੀ ਅਜਿਹੇ ਮਤਲਬ ਕਿ ਮਾੜੇ ਅਨਸਰਾਂ ਖਿਲਾਫ ਇਹ ਇੱਕ ਰੋਜ਼ਾ ਮੁਹਿੰਮ ਹੁੰਦੀ ਆ ਕਿ ਸਾਲ 'ਚ ਇੱਕ ਦਿਨ ਮਨਾਉਣਾ? ਕੋਈ ਪੁਲਿਸ ਰੱਖੀ ਕਾਹਦੇ ਲਈ ਆ? ਪੁਲਿਸ ਦਾ ਕੰਮ ਕੀ ਆ? ਅਮਨ ਕਾਨੂੰਨ ਬਣਾ ਕੇ ਰੱਖਣਾ ਤੇ ਅਮਨ ਕਾਨੂੰਨ ਭੰਗ ਕਰਨ ਵਾਲਿਆਂ ਦੇ ਉੱਤੇ ਕਾਰਵਾਈ ਕਰਨਾ। ਉਹ ਇੱਕ ਰੋਜ਼ਾ ਮੁਹਿੰਮ ਕਿਉਂ? ਤੇ ਇਹ ਇੱਕ ਰੋਜ਼ਾ ਮੁਹਿੰਮ, ਮੈਂ ਇਸ ਲਈ ਤੁਹਾਡੀ ਗੱਲ ਦੇ ਮੈਂ ਸਹਿਮਤ ਹਾਂ ਕਿ ਤੁਸੀਂ ਕਿਹਾ ਕਿ ਕੀ ਇਹ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਰਗੀ ਹੈ। ਬਿਲਕੁਲ, ਕਿਉਂਕਿ ਫਾਰਮੂਲਾ ਹੀ ਉਹਨਾਂ ਦਾ ਦਿੱਤਾ ਹੋਇਆ ਜੀ, ਇਸ ਲਈ ਇਹ ਉਹੇ ਜਿਹਾ ਹੀ ਪ੍ਰਚਾਰ ਹੈ। ਉਹ ਜਿਹੜਾ ਸ਼ੋਅ ਆਫ ਉਹ ਕਰਦੇ ਆ ਨਾ, ਪੂਰਾ ਡਰਾਮਾ ਕਿ ਸਟੇਜ ਤੇ ਆਏ ਕੇਜਰੀਵਾਲ ਜੀ ਨੇ ਭਗਵੰਤ ਮਾਨ ਦਾ ਨਾਮ ਕੱਢਿਆ ਮੁੱਖ ਮੰਤਰੀ ਲਈ, ਤੇ ਭਗਵੰਤ ਮਾਨ ਜੀ ਦੀਆਂ ਅੱਖਾਂ ਚੋਂ ਹੰਝੂ ਵਹਿ ਤੁਰੇ ਕਿ ਹੈ ਮੇਰਾ ਨਾਂ, ਤੇ ਭਗਵੰਤ ਮਾਨ ਜੀ ਨੇ ਭੱਜ ਕੇ ਜਾ ਕੇ ਜੱਫੀ ਪਾ ਲਈ ਕਿ ਜਿਵੇਂ ਪਤਾ ਹੀ ਨਹੀਂ ਸੀ ਕੁਛ। ਠੀਕ ਹੈ। ਮਤਲਬ ਉਹੇ ਜਿਹਾ ਹੀ ਡਰਾਮਾ ਕਿ ਅਚਾਨਕ ਪੁਲਿਸ ਜਾਗੀ ਤੇ ਘਰਾਂ 'ਚ ਛਾਪਾ ਮਾਰ ਲਿਆ, ਜਾ ਕੇ ਕਿਸੇ ਦੇ ਘਰੋਂ 250 ਰੁਪਏ ਮਿਲ ਲਏ, ਕਿਸੇ ਦੇ ਘਰੋਂ 100 ਗ੍ਰਾਮ ਫੀਮ ਮਿਲ ਗਈ, 4 ਹਥਿਆਰ ਮਿਲ ਗਏ, ਆ ਲਓ ਜੀ ਅਸੀਂ ਫੜ ਲਿਆ ਬੜਾ। ਮਤਲਬ ਪੰਜਾਬ 'ਚ ਨਜਾਇਜ਼ ਹਥਿਆਰ ਲੱਖਾਂ 'ਚ ਨੇ ਤੇ ਸੈਂਕੜਿਆਂ 'ਚ ਵੀ ਫੜ ਨਹੀਂ ਪਾਏ। ਕਿਹੜੀ ਪੂਰੇ ਪੰਜਾਬ 'ਚ ਮੁਹਿੰਮ ਚੱਲੀ ਫਿਰ? ਬਿਲਕੁਲ। ਪੰਜਾਬ 'ਚ ਨਸ਼ਾ ਟਨਾਂ ਦੇ ਹਿਸਾਬ ਨਾਲ ਜਵਾਨੀ ਦੀਆਂ ਨਸਾਂ 'ਚ ਉਤਰ ਚੁੱਕਿਆ ਤੇ ਘਰਾਂ 'ਚੋਂ ਗ੍ਰਾਮਾਂ 'ਚ ਬਰਾਮਦ ਹੋ ਰਿਹਾ। ਕਿਹੜੀ ਮੁਹਿੰਮ? ਬਿਲਕੁਲ।
ਸੋ ਇਸ ਲਈ ਇਹ ਸਿਰਫ ਪ੍ਰਚਾਰ ਮੁਹਿੰਮ ਸੀ ਕਿ ਜੀ ਇਹ ਇੱਕ ਦਿਨ ਦੀ ਮੁਹਿੰਮ ਹੋਣੀ ਚਾਹੀਦੀ ਹੈ। ਇਹਦੇ ਉੱਤੇ ਸਰਕਾਰ ਨੂੰ ਸੋਚਣਾ ਪੈਣਾ। ਜੀ ਦੂਸਰਾ ਪਹਿਲੂ ਇਹਦੇ ਵਿੱਚ ਸਭ ਤੋਂ ਵੱਡਾ ਇਹ ਆ ਕਿ ਪੰਜਾਬ ਪੁਲਿਸ ਜਿਵੇਂ ਕੱਲ ਕਾਰਵਾਈ ਕਰਨ ਗਈ, ਕੀ ਜਦੋਂ ਸਾਰੀਆਂ ਧਿਰਾਂ ਨੂੰ ਪਤਾ ਹੋਊਗਾ ਤਾਂ ਕੀ ਉਹਨਾਂ ਨੂੰ ਆਪਣੀਆਂ ਚੀਜ਼ਾਂ ਟਿਕਾਣੇ ਨਹੀਂ ਲਾਉਣੀਆਂ ਆਉਂਦੀਆਂ? ਕੀ ਉਹਨਾਂ ਨੂੰ ਸਾਰਾ ਕੁਝ ਸੰਭਾਲਣਾ ਨਹੀਂ ਆਉਂਦਾ? ਸੋ ਸਾਰਾ ਕੁਝ ਕੀ ਖੁਰਦ-ਬੁਰਦ ਕੀਤਾ ਹੋਊਗਾ, ਕੀ ਲਾਂਭੇ ਕੀਤਾ ਹੋਊਗਾ, ਕੀ ਦਸਤਾਵੇਜ਼ੀ ਪਰੇ ਕੀਤੇ ਹੋਣਗੇ। ਸੋ ਇਹ ਨਵੇਕਲੀ ਤਰ੍ਹਾਂ ਦੀ ਮੁਹਿੰਮ ਸਵਾਲਾਂ ਦੇ ਘੇਰੇ 'ਚ ਆ ਗਈ ਆ, ਔਰ ਇਹ ਇਸੇ ਲਈ ਪ੍ਰਚਾਰ ਮੁਹਿੰਮ ਵਰਗੀ ਲੱਗਦੀ ਹੈ ਪ੍ਰਵੀਨ ਜੀ ਕਿ 2 ਦਿਨ 3 ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਗਨ ਕਲਚਰ ਨੂੰ ਲੈ ਕੇ, ਭੜਕਾਊ ਬਿਆਨਬਾਜ਼ੀ ਨੂੰ ਲੈ ਕੇ, ਨਜਾਇਜ਼ ਹਥਿਆਰਾਂ ਨੂੰ ਲੈ ਕੇ, ਲਾਇਸੈਂਸੀ ਹਥਿਆਰਾਂ ਨੂੰ ਲੈ ਕੇ ਬਿਆਨਬਾਜ਼ੀ ਕਰਦੇ ਨੇ। ਉਹ ਤੋਂ ਬਾਅਦ ਪੁਲਿਸ ਸਾਹਮਣੇ ਆਉਂਦੀ ਹੈ। ਹੁਣ ਪੁਲਿਸ ਕਹਿੰਦੀ ਜੀ ਨਕਲੀ ਦਸਤਾਵੇਜ਼ਾਂ ਨਾਲ, ਪੁਲਿਸ ਅਧਿਕਾਰੀਆਂ ਦੀ ਇਹ ਗੱਲ ਸਾਹਮਣੇ ਆ ਰਹੀ ਕਿ ਨਕਲੀ ਦਸਤਾਵੇਜ਼ਾਂ ਨਾਲ ਲਾਇਸੈਂਸ ਲਏ ਗਏ ਨੇ ਹਥਿਆਰਾਂ ਦੇ, ਤੇ ਕਈ ਗਲਤ ਲਾਇਸੈਂਸ ਚੜੇ ਹੋਏ ਨੇ ਜੀ, ਕਈ ਮਾੜੇ ਅਨਸਰਾਂ ਨੇ ਲਾਇਸੈਂਸ ਲੈ ਲਏ। ਪ੍ਰਵੀਨ ਜੀ ਮਾੜਾ ਅਨਸਰ ਲੈ ਗਿਆ, ਚੰਗਾ ਅਨਸਰ ਲੈ ਗਿਆ, ਸਹੀ ਡਾਕੂਮੈਂਟ ਤੇ ਲੈ ਗਿਆ, ਗਲਤ ਡਾਕੂਮੈਂਟ ਤੇ ਲੈ ਗਿਆ, ਗਲਤ ਹਥਿਆਰ ਚੜਾ ਲਏ, ਸਹੀ ਹਥਿਆਰ ਚੜਾ ਲਏ ਕਾਪੀ ਦੇ। ਕਿਹਦੀ ਰਿਪੋਰਟ ਨਾਲ ਚੜਦੇ ਨੇ? ਆਹੀ ਪੁਲਿਸ ਹੈ, ਆਹੀ ਪੁਲਿਸ ਦੇ ਅਧਿਕਾਰੀ ਨੇ, ਇਹੀ ਅਮਲਾ ਫੈਲਾ। ਜੇ ਕੈਪਟਨ ਦੇ ਰਾਜ ਦੇ ਵਿੱਚ ਸੀ ਤਾਂ ਵੀ ਇਹੀ ਪੁਲਿਸ ਸੀ, ਜੇ ਬਾਦਲਾਂ ਦੇ ਰਾਜ ਸੀ ਤਾਂ ਵੀ ਇਹੀ ਪੁਲਿਸ ਸੀ, ਮਾਨ ਦੇ ਰਾਜ ਵਿੱਚ ਤਾਂ ਵੀ ਇਹੀ ਪੁਲਿਸ ਹੈ। ਸੋ ਫਿਰ ਕੱਲੀ ਸਰਕਾਰਾਂ ਜ਼ਿੰਮੇਵਾਰ ਕਿਵੇਂ ਹੋ ਸਕਦੀਆਂ? ਪੁਲਿਸ ਤੰਤਰ ਜ਼ਿੰਮੇਵਾਰ ਨਹੀਂ। ਜੇ ਰਾਜਨੀਤਿਕ ਧਿਰ ਤੁਹਾਡੇ ਦੇ ਉੱਤੇ ਮਤਲਬ ਕਿ ਦਬਾਅ ਬਣਾਉਂਦੀ ਹੈ ਆਪਣੀ ਰਾਜਨੀਤਿਕ ਧੌਂਸ ਦਾ, ਤੇ ਸਰਕਾਰੀ ਮੁਲਾਜ਼ਮਾਂ ਬਾਰੇ ਕਿਹਾ ਜਾਂਦਾ ਕਿ ਮੁਲਾਜ਼ਮ ਜੇ ਅੜ ਜਵੇ ਤਾਂ ਉਹਦਾ ਕੋਈ ਮੰਤਰੀ ਸੰਤਰੀ ਕੋਈ ਕੁਝ ਨਹੀਂ ਵਿਗਾੜ ਸਕਦਾ, ਬਦਲੀ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਸਕਦੇ। ਤੇ ਫਿਰ ਇਹਨਾਂ ਨੂੰ ਕਾਹਦਾ ਡਰ ਹੁੰਦਾ? ਫਿਰ ਇਹ ਕਿਉਂ ਮਾੜੇ ਅਨਸਰਾਂ ਨੂੰ ਦਿੱਤੇ ਵੀ ਲਾਇਸੈਂਸ ਕਿਉਂ ਜਾਰੀ ਹੋਏ? ਕਿਹਨੇ ਕੀਤੇ? ਕਿਹਦੀ ਮੋਹਰ ਲੱਗੀ ਹੈ? ਕਿਹਦੀ ਰਿਪੋਰਟ ਹੈ? ਸਿਫਾਰਿਸ਼ ਵਾਲਿਆਂ ਦਾ ਫੋਨ ਕੀਤਾ ਹੋਊਗਾ, ਹਿੱਸਾ ਪੱਤੀ ਆਇਆ ਜਾਂ ਦਬਾਅ ਇੰਨਾ ਚੱਲਿਆ। ਸੋ ਇਸ ਲਈ ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਨਜਾਇਜ਼ ਕਾਗਜ਼ਾਂ ਤੇ ਬਣੇ ਨੇ, ਨਜਾਇਜ਼ ਦਸਤਾਵੇਜ਼ਾਂ ਤੇ ਬਣੇ ਨੇ, ਸੋ ਇਹਦੇ ਲਈ ਕੀ ਪੁਲਿਸ ਖੁਦ ਜ਼ਿੰਮੇਵਾਰ ਨਹੀਂ? ਸੋ ਇਸ ਹਵਾਲੇ ਨਾਲ ਸਮਝਣ ਦੀ ਲੋੜ ਹੈ। ਇਹ ਸਿਰਫ ਇੱਕ ਡਰਾਮਾ ਹੈ। ਕਹਿੰਦੇ ਜੀ ਉਹ ਤੁਹਾਨੂੰ ਪਤਾ ਕਿ ਜਦੋਂ ਕਿਤੇ ਚੋਣਾਂ ਐਲਾਨੀਆਂ ਜਾਂਦੀਆਂ ਨੇ ਜਾਂ ਕਿਤੇ ਕੋਈ ਤਣਾਅ ਵਾਲਾ ਮਾਹੌਲ ਹੁੰਦਾ ਤਾਂ ਸ਼ਾਮ ਨੂੰ ਨਾ ਇੱਕ ਪੁਲਿਸ ਬਾਜ਼ਾਰਾਂ ਦੇ ਵਿੱਚੋਂ ਪੈਦਲ ਮਾਰਚ ਜਾਂ ਕੱਢਦੀ ਹੁੰਦੀ ਹੈ, ਪੋਲਿੰਗ ਦੇ ਇੱਕ ਦਿਨ ਪਹਿਲਾਂ ਵੀ ਕੱਢਦੀ ਕਈ ਵਾਰ, ਹੈ ਨਾ। 4 ਘੋੜਿਆਂ ਵਾਲੇ ਮੂਹਰੇ ਲਾ ਲੈਣਗੇ, 200 ਬੰਦਾ ਪੈਦਲ ਤੁਰਿਆ ਹੁੰਦਾ, ਨਾਲ ਫਿਰ ਇੱਕ ਅੱਧਾ ਬੜਾ ਅਫਸਰ ਤੁਰਿਆ ਹੁੰਦਾ, ਫਿਰ ਉਹ ਸਾਰਾ ਬਾਜ਼ਾਰ ਚੋਂ ਦੜ ਕਰਦੇ ਲੰਘਦੇ ਨੇ। ਕਹਿੰਦੇ ਇਹਦੇ ਨਾਲ ਨਾ ਦਹਿਸ਼ਤ ਬਣ ਜਾਂਦੀ ਆ, ਮਤਲਬ ਕਿ ਇਹਦੇ ਨਾਲ ਡਰ ਆ ਜਾਂਦਾ ਕਿ ਮਾੜੇ ਅਨਸਰਾਂ ਤੇ ਡਰ ਆ ਜਾਂਦਾ। ਪ੍ਰਵੀਨ ਜੀ ਜਿੰਨਾ ਕੁ ਮੈਂ ਸੁਣਿਆ ਜਾਣਿਆ, ਮੈਂ ਤਾਂ ਇੰਨਾ ਕਿ ਪਤਾ ਮੈਨੂੰ ਕਿ ਜਿਹੜੇ ਤਾਲੇ ਲਾਏ ਜਾਂਦੇ ਨੇ ਕਹਿੰਦੇ ਉਹ ਸਾਧਨਾਂ ਲਈ ਹੁੰਦੇ ਨੇ, ਚੋਰਾਂ ਲਈ ਤਾਲੇ ਨਹੀਂ ਹੁੰਦੇ। ਇਹਨਾਂ ਦੀ ਛਾਪਾ ਮੁਹਿੰਮ, ਉਹ ਬਾਜ਼ਾਰਾਂ 'ਚ ਦੜ ਕਰਕੇ ਜਾਣਾ, ਉਹ ਸਾਧਾਂ ਨੂੰ ਡਰਾਉਣ ਵਾਲਾ ਹੁੰਦਾ। ਉਹ ਤੁਹਾਡੇ ਮੇਰੇ ਵਰਗਾ ਸਧਾਰਨ ਬੰਦੇ ਨੂੰ ਡਰ ਲੱਗਦਾ ਯਾਰ ਪੁਲਿਸ ਆ ਗਈ। ਜਿਹੜਾ ਨੇ ਕੰਮ ਕਰਦੇ ਨੇ ਉਹ ਤਾਂ ਕਹਿੰਦੇ ਠੀਕ ਹੈ, ਇਹਨਾਂ ਨੇ ਲੰਘ ਜਾਣਾ, ਸਾਨੂੰ ਪਤਾ। ਸੋ ਇਸ ਲਈ ਇਹ ਪੁਲਿਸ ਦੀ ਮੁਹਿੰਮ ਇੱਕ ਰੋਜ਼ਾ ਮੁਹਿੰਮ ਨਹੀਂ ਹੋਣੀ ਚਾਹੀਦੀ। ਜੇਕਰ ਪੰਜਾਬ ਨੂੰ ਸ਼ਾਂਤੀ ਤੇ ਰਾਹ ਤੇ ਲਿਆਉਣਾ ਤਾਂ ਸਹੀ ਕਾਰਵਾਈ, ਨੀਅਤ ਸਹੀ ਹੋਣੀ ਚਾਹੀਦੀ ਹੈ, ਨਾ ਕਿ ਇੱਥੇ ਫਿਰ ਫੀਤੀਆਂ ਲਵਾਉਣ ਵਾਲੀ ਪਿਛਲੀ ਨੀਅਤ ਵੀ ਆ ਜਾਵੇ। ਉਹ ਵੀ ਡਰ ਖੜਾ। ਇੱਕ ਪਾਸੇ ਪੰਜਾਬ ਵਾਸੀ ਚਾਹੁੰਦੇ ਨੇ ਕਿ ਪੁਲਿਸ ਨਸ਼ੇੜੀਆਂ ਤੇ ਹੱਥ ਪਾਵੇ, ਪੁਲਿਸ ਗੈਂਗਸਟਰਵਾਦ ਮੁਕਾਵੇ, ਪੁਲਿਸ ਨਜਾਇਜ਼ ਹਥਿਆਰ ਮੁਕਾਵੇ, ਪਰ ਉਹਦੀ ਆੜ ਦੇ ਵਿੱਚ ਜਾਇਜ਼ ਲੋਕਾਂ ਨੂੰ ਤੰਗ ਨਾ ਕਰੇ। ਇਹ ਡਰ ਵੀ ਪੰਜਾਬ ਵਾਸੀਆਂ ਨੂੰ ਖੜਾ ਕਿ ਇਹ ਪੰਜਾਬ ਪੁਲਿਸ ਦੀ ਪੁਰਾਣੀ ਰਵਾਇਤ ਰਹੀ ਹੈ, ਪੁਰਾਣਾ ਉਹਨਾਂ ਦਾ ਇਤਿਹਾਸ ਬੋਲਦਾ ਕਿ ਉਹ ਇਤਿਹਾਸ ਨਾਲ ਇਹ ਵੀ ਡਰ ਖੜਾ। ਸੋ ਪੁਲਿਸ ਅਜੇ ਤੱਕ ਆਪਣਾ ਵਿਸ਼ਵਾਸ ਨਹੀਂ ਬਣਾ ਸਕੀ, ਔਰ ਮਾਨ ਸਰਕਾਰ ਦੇ ਆਉਣ ਦੇ ਬਾਵਜੂਦ ਵੀ, ਬਦਲਾਅ ਵਾਲੀ ਸਰਕਾਰ ਆਉਣ ਦੇ ਬਾਵਜੂਦ ਵੀ ਇਹ ਪੁਲਿਸ ਦੇ ਉੱਤੇ ਨਾ ਮਾਨ ਸਰਕਾਰ ਦਾ ਭਰੋਸਾ ਬਣਿਆ, ਨਾ ਪੁਲਿਸ ਦਾ ਸਰਕਾਰ ਤੇ ਭਰੋਸਾ ਬਣਿਆ, ਤੇ ਲੋਕਾਂ ਦਾ ਦੋਵਾਂ ਤੋਂ ਭਰੋਸਾ ਉੱਠਦਾ ਜਾ ਰਿਹਾ। ਪੁਲਿਸ ਤੋਂ ਪਹਿਲਾਂ ਹੀ ਉੱਠਿਆ ਸੀ, ਮਾਨ ਸਰਕਾਰ ਤੋਂ ਵੀ ਉੱਠਦਾ ਜਾ ਰਿਹਾ ਜੀ। ਹਾਂਜੀ ਬਿਲਕੁਲ, ਜਿੱਥੋਂ ਦੀ ਇਹ ਮਾਰਚ ਕੱਢਦਾ ਜਾਂ ਲੰਘਦੇ ਉੱਥੇ ਤਾਂ ਕਈ ਵਾਰੀ ਪਹਿਲਾਂ ਹੀ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਸ਼ਰਮਾ ਜੀ ਕਿ ਇੱਥੋਂ ਪੁਲਿਸ ਨੇ ਅੱਜ ਛਾਪੇਮਾਰੀ ਕਰਨੀ ਹੈ। ਤੇ ਰਹੀ ਗੱਲ ਇਹ ਕਿ ਕਦੋਂ ਹੋਊਗੀ ਜਾਂ ਇੱਕ ਰੋਜ਼ਾ ਨਹੀਂ ਹੋਣੀ ਚਾਹੀਦੀ, ਬਿਲਕੁਲ ਇਹ ਤਾਂ ਹੈ ਨਹੀਂਗਾ ਕਿ ਜਿਵੇਂ ਸਿਆਸੀ ਰੈਲੀ ਹੈ ਕੋਈ, ਅਮਨ ਕਾਨੂੰਨ ਦੀ ਗੱਲ ਆ, ਤੇ ਅਮਨ ਕਾਨੂੰਨ ਦੀ ਗੱਲ ਬਿਲਕੁਲ 24 ਘੰਟੇ ਵਾਲੀ ਮੁਹਿੰਮ ਨਹੀਂ ਹੋਣੀ ਚਾਹੀਦੀ। ਇਸ ਬਹੁਤ ਲੰਬਾ ਕੰਮ ਕਰਨਾ ਪਊਗਾ, ਔਰ ਇਹਦੇ ਲਈ ਬਹੁਤ ਵੱਡੇ ਏਜੰਡੇ ਦੀ ਲੋੜ ਹੈ। ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਪੁਲਿਸ ਦੇ ਨਾਲ ਵੀ ਮਿਲਦੀ ਜੁਲਦੀ ਹੈ ਤੇ ਕਾਨੂੰਨ ਦੇ ਨਾਲ ਵੀ ਮਿਲਦੀ ਆ। ਜਦੋਂ ਸਰਕਾਰ ਨੇ ਕਿਸਾਨਾਂ ਦਾ ਮੋਰਚਾ ਚੁਕਾਇਆ, ਔਰ ਤੁਸੀਂ ਬਹੁਤ ਸਰਗਰਮੀ ਦੇ ਨਾਲ ਉਸ ਮੋਰਚੇ ਨੂੰ ਕਵਰ ਕੀਤਾ, ਐਜ਼ ਏ ਪੱਤਰਕਾਰ, ਐਜ਼ ਐਕਟਿਵਿਸਟ ਤੁਸੀਂ ਬਹੁਤ ਐਕਟਿਵ ਰਹੇ ਉਸ ਮੋਰਚੇ ਦੇ ਵਿੱਚ। ਸਰਕਾਰ ਨੇ ਭਰੋਸਾ ਦਿੱਤਾ ਸੀਗਾ ਕਿ ਅਸੀਂ MSP ਤੇ ਕਮੇਟੀ ਬਣਾ ਦਾਂਗੇ ਤੇ ਜਿਹੜੇ ਕਾਨੂੰਨ ਆ ਉਹ ਵਾਪਸ ਲੈਣੇ ਆ ਤੇ ਜਿਹੜੇ ਪਰਚੇ ਉਹ ਰੱਦ ਕਰ ਦਾਂਗੇ।
ਨਾ ਤਾਂ ਐਮਐਸਪੀ ਤੇ ਕਮੇਟੀ ਬਣੀ, ਤੇ ਦੂਜੀ ਗੱਲ ਇਹ ਆ ਐਮਐਸਪੀ ਤੇ ਕਮੇਟੀ ਤਾਂ ਚਲੋ ਉਹਦਾ ਬਹੁਤ ਵੱਡੀ ਗੱਲ ਆ, ਪਰ ਇਹਨਾਂ ਨੇ ਤਾਂ ਜਿਹੜੀ ਪਰਚਿਆਂ ਵਾਲੀ ਗੱਲ ਸੀ ਉਹ ਤੋਂ ਵੀ ਮੁੱਕਰ ਕੇ ਕਹਿੰਦੇ ਹੁਣ ਫੇਰ ਵਾਰੰਟ ਕੱਢੀ ਜਾਂਦੇ ਕਿਸਾਨਾਂ ਦੇ। ਪ੍ਰਵੀਨ ਜੀ, ਇੱਕ ਆਮ ਮਤਲਬ ਕਿ ਜਿਹੜੀਆਂ ਧਿਰਾਂ ਧਰਨੇ ਲਾਉਂਦੀਆਂ ਨੇ, ਪ੍ਰਦਰਸ਼ਨ ਕਰਦੀਆਂ ਨੇ, ਚਾਹੇ ਉਹ ਸੂਬਾ ਪੱਧਰ ਤੇ ਹੋਵੇ, ਚਾਹੇ ਉਹ ਸ਼ਹਿਰ ਪੱਧਰ ਤੇ ਹੋਵੇ, ਚਾਹੇ ਉਹ ਦੇਸ਼ ਪੱਧਰ ਤੇ ਹੋਵੇ, ਜਦੋਂ ਮੇਜ਼ ਤੇ ਬੈਠ ਕੇ ਗੱਲ ਨਿਬੜ ਜਾਂਦੀ ਆ, ਜਦੋਂ ਉਸ ਮਾਮਲੇ ਦਾ ਹੱਲ ਹੋ ਜਾਂਦਾ ਹੈ, ਸਮਝੌਤਾ ਹੋ ਜਾਂਦਾ ਹੈ, ਤਦ ਤੁਰੰਤ 24 ਘੰਟੇ ਵੱਧ ਤੋਂ ਵੱਧ 48 ਘੰਟਿਆਂ 'ਚ ਸਾਰੇ ਪਰਚੇ, ਸਾਰੇ ਮਾਮਲੇ ਖੁਰਦ ਕਰ ਦਿੱਤੇ ਜਾਂਦੇ ਨੇ, ਉਹ ਵਾਪਸ ਲੈ ਲਏ ਜਾਂਦੇ ਨੇ। ਪਰ ਇਸ ਮਾਮਲਿਆਂ ਦੇ ਵਿੱਚ ਅਜੇ ਤੱਕ ਥਾਣਿਆਂ 'ਚ ਮਾਮਲੇ ਖੜੇ ਨੇ, ਚਾਹੇ ਉਹ ਦਿੱਲੀ 'ਚ ਹੋਣ, ਚਾਹੇ ਉਹ ਹਰਿਆਣਾ 'ਚ ਹੋਣ, ਚਾਹੇ ਉਹ ਰੇਲਵੇ ਦੇ ਹੋਣ, ਉਹ ਪਰਚੇ ਅਜੇ ਵੀ ਕਈ ਬਰਕਰਾਰ ਨੇ। ਪਰ ਉਹ ਤੋਂ ਇਲਾਵਾ ਉਹਦੇ ਚਿੱਠੀ ਦੇ ਵਿੱਚ ਜਦੋਂ ਸਮਝੌਤੇ ਵਾਲੀ ਜਿਹੜੀ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ, ਉਹਦਾ ਵੀ ਆਪਣੇ ਪਿਛਲੇ ਦਿਨਾਂ 'ਚ ਸਾਹਮਣੇ ਆ ਗਿਆ ਸੀਗਾ ਕਿ ਉਹਦੇ ਵਿੱਚ ਉਹੀ ਖਰੜਾ ਬਣਾਉਣ ਵਾਲੇ, ਉਹੀ 3 ਕਾਨੂੰਨਾਂ ਨੂੰ ਸਾਹਮਣੇ ਲਿਆਉਣ ਵਾਲੀਆਂ ਧਿਰਾਂ ਨੂੰ ਸ਼ਾਮਲ ਕਰ ਲਿਆ, ਕੰਪਨੀਆਂ ਉਹੀ ਜਿਹੀਆਂ ਪੈਸਟਾਈਜ਼ ਵਾਲੀਆਂ ਕੰਪਨੀਆਂ ਦੇ ਨੁਮਾਇੰਦੇ ਸ਼ਾਮਲ ਕਰ ਲਏ, ਸੋ ਕਿਸਾਨ ਨੁਮਾਇੰਦਗੀ ਬਾਹਰ ਕਰਤੀ, ਖਾਸ ਕਰ ਸੰਯੁਕਤ ਕਿਸਾਨ ਮੋਰਚਾ ਤੋਂ ਸ਼ਾਮਲ ਹੀ ਨਹੀਂ ਫਿਰ ਹੋਇਆ। ਤੁਸੀਂ ਜਿਹੇ ਜਿਹੇ ਮੈਂਬਰ ਪਾ ਰਹੇ ਹੋ ਤਾਂ ਪਹਿਲਾਂ ਹੀ ਕਾਨੂੰਨ ਦੇ ਹੱਕ 'ਚ ਸੀਗੇ। ਜੀ ਜੀ ਜੀ। ਪਰ ਉਹਦੇ ਵਿੱਚ ਇਹੀ ਮੱਦ ਲਿਖੀ ਸੀ ਕਿ ਅਸੀਂ ਸਾਰੇ ਪਰਚੇ ਰੱਦ ਕਰਾਂਗੇ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਬਤ ਕੀਤੀਆਂ ਨੇ ਉਹ ਵਾਪਸ ਛੱਡਾਂਗੇ। ਪ੍ਰਵੀਨ ਜੀ, ਕਿਸਾਨਾਂ ਦੇ ਟਰੈਕਟਰ, ਕਿਸਾਨਾਂ ਦੀਆਂ ਟਰਾਲੀਆਂ, ਕਿਸਾਨਾਂ ਦੇ ਟਰੱਕ, ਕਿਸਾਨਾਂ ਦੇ ਸਕੂਟਰ, ਮੋਟਰਸਾਈਕਲ, ਇੱਥੋਂ ਤੱਕ ਕਿ ਕੱਪੜੇ ਲੀੜੇ ਤੱਕ ਵੀ ਮਤਲਬ ਕਿ ਅਜੇ ਥਾਣਿਆਂ 'ਚ ਖੜੇ ਨੇ ਜੀ, ਉੱਪੇ ਆਸਮਾਨ ਥਾਣਿਆਂ 'ਚ ਉਹ ਨਹੀਂ। ਪਰ ਕੁਝ ਕਿਸਾਨਾਂ ਨੇ, ਜਿਵੇਂ ਜਦੋਂ ਜੰਤਰ ਮੰਤਰ ਮਤਲਬ ਕਿ ਉਹ ਲੱਗਦੀ ਸੀਗੀ, ਸੰਸਦ ਖੁੱਲੀ ਸੰਸਦ ਲੱਗਦੀ ਸੀ, ਉਸ ਦੌਰਾਨ ਜਾਂ ਕੁਝ ਆਪ ਮਹਾਰੇ 10-20 ਕਿਸਾਨ ਮਤਲਬ ਕਿ ਮਨ 'ਚ ਭਾਵ ਜਦੋਂ ਆਉਂਦਾ ਤਾਂ ਕੁਝ ਪਰਿਵਾਰ ਆਪ ਦਿੱਲੀ ਵੱਲ ਨੂੰ ਤੁਰ ਪੈਂਦੇ ਸੀਗੇ, ਮਤਲਬ ਕਿ ਬੱਸ ਚੜ੍ਹ ਕੇ ਉਤਰ ਕੇ ਜੰਤਰ ਮੰਤਰ ਤੇ ਤੁਰ ਪਏ, ਪ੍ਰਦਰਸ਼ਨ ਕਰਨ ਚਲੇ ਗਏ, ਸੰਸਦ ਵੱਲ ਨੂੰ ਤੁਰ ਪਏ। ਤਾਂ ਉਸ ਸਮੇਂ ਪੁਲਿਸ ਉਹਨਾਂ ਨੂੰ, ਉਸ ਸੰਬੰਧਤ ਥਾਣੇ ਦੀ ਪੁਲਿਸ ਫੜ ਵੀ ਲੈਂਦੀ ਸੀ, ਪਰਚਾ ਦਰਜ ਵੀ ਹੋ ਜਾਂਦਾ ਸੀ ਤੇ ਜ਼ਮਾਨਤ ਵੀ ਹੋ ਜਾਂਦੀ ਸੀ, ਜ਼ਮਾਨਤ ਲਈ ਪੈਨਲ ਬਣੇ ਸੀ। ਉਸ ਸਮੇਂ ਤਾਂ ਸਿਰਸੇ ਉਹਨਾਂ ਨੇ ਵੀ ਵੱਡੀ ਭੂਮਿਕਾ ਨਿਭਾਈ ਸੀ ਕਿਸਾਨਾਂ ਦੀ, ਹੈ ਨਾ। ਹੁਣ ਚਾਹੇ ਉਸ ਧਿਰ ਦੇ ਵਿੱਚ ਨੇ ਉਹ, ਪਰ ਇੱਧਰ ਪੈਨਲ ਦੇ ਵਿੱਚ ਕਿਸਾਨ ਮੋਰਚੇ ਦੇ ਵਕੀਲ ਵੀ ਨਾਲ ਹੁੰਦੇ ਸੀ, ਉਹਨਾਂ ਦੀ ਪੈਰਵਾਈ ਨਾਲ ਜ਼ਮਾਨਤਾਂ ਵੀ ਹੁੰਦੀਆਂ ਸੀ। ਪਰ ਇਹ ਹੈ ਕਿ ਜਦੋਂ ਮੋਰਚਾ ਵਾਪਸ ਹੋ ਗਿਆ, 3 ਕਾਨੂੰਨ ਵਾਪਸ ਲੈ ਲਏ ਗਏ, ਅੰਦੋਲਨ ਖਤਮ ਹੋ ਗਿਆ, ਉਸ ਤੋਂ ਬਾਅਦ ਸਰਕਾਰ ਦੇ ਵਾਅਦੇ ਮੁਤਾਬਕ ਸਾਰੇ ਪਰਚੇ ਰੱਦ ਕਰਨੇ ਸੀ ਜੀ। ਪਰ ਹਕੀਕਤ ਇਹ ਹੈ ਕਿ ਇੱਕ ਪਰਿਵਾਰ ਦੇ 6-6 ਜੀਆਂ ਨੂੰ 9ਵਾਂ ਵਾਰੰਟ ਆ ਰਿਹਾ। ਪਹਿਲਾ, ਦੂਜਾ, ਤੀਜਾ ਨਹੀਂ, 9ਵਾਂ ਵਾਰੰਟ। 8-8 ਮਾਮਲਿਆਂ ਚੋਂ ਟੱਬਰਾਂ ਨੇ ਜ਼ਮਾਨਤਾਂ ਲਈਆਂ। ਠੀਕ ਹੈ। ਪਰਿਵਾਰ ਆਪਣੀਆਂ 6 ਧੀਆਂ ਸਣੇ ਸੰਗਲ, ਪੂਰੇ ਪਰਿਵਾਰ ਨੇ ਸੰਗਲ ਬੰਨ ਕੇ ਮਾਰਚ ਕੀਤਾ ਸੀ ਜੰਤਰ ਮੰਤਰ ਕੰਨੀ ਨੂੰ ਜਾਂਦੇ ਆ, ਸੰਸਦ ਕੰਨੀ ਨੂੰ ਜਾਂਦੇ ਆ ਜੀ। ਤੇ ਉਹ ਪਰਿਵਾਰ ਨੂੰ ਹੁਣ 9ਵਾਂ ਸੰਮਣ ਆਇਆ, 9ਵਾਂ ਵਾਰੰਟ ਆਇਆ। ਤੇ ਬੇਸ਼ੱਕ ਜ਼ਮਾਨਤੀ ਵਾਰੰਟ ਹੈ, 8 ਚ ਉਹਨਾਂ ਨੇ ਜ਼ਮਾਨਤ ਲਈ ਹੋਈ ਜੀ। ਤੇ ਆ 9ਵਾਂ ਹੁਣ 1 ਸਾਲ ਜਦੋਂ ਅੰਦੋਲਨ ਦਾ ਪੂਰਾ ਹੋ ਗਿਆ, ਅੰਦੋਲਨ ਫਤਿਹ ਕਰਨ ਦਾ 1 ਸਾਲ ਪੂਰਾ ਹੋ ਗਿਆ, ਤੇ ਉਹ ਤੋਹਫਾ ਹੈ ਮੋਦੀ ਸਰਕਾਰ ਦਾ, ਇਹ ਦਿੱਲੀ ਪੁਲਿਸ ਦਾ ਤੋਹਫਾ ਹੈ ਕਿਸਾਨਾਂ ਲਈ। ਕਿਆ ਚੱਕੋ ਕਿ ਅਸੀਂ ਤੁਹਾਡੇ ਗੇੜੇ ਘਨਾਉਂਦੇ ਰਵਾਂਗੇ, ਤੁਹਾਨੂੰ ਤੰਗ ਕਰਦੇ ਰਵਾਂਗੇ। ਪਰ ਇੱਧਰ ਮੈਂ ਇਸ ਮਾਮਲੇ ਦੇ ਉੱਤੇ ਕਿਸਾਨ ਜਥੇਬੰਦੀਆਂ ਦੀ ਨਲਾਇਕੀ ਵੀ ਸਮਝਦਾ ਜੀ। ਕਿਸਾਨ ਜਥੇਬੰਦੀਆਂ ਉੱਥੋਂ ਉੱਠਣ ਤੋਂ ਪਹਿਲਾਂ ਕਹਿੰਦੀਆਂ ਕਿ ਪਹਿਲਾਂ ਲੀਕ ਮਾਰੋ, ਪਰਚਿਆਂ 'ਚ ਤਾਂ ਲੀਕ ਮਾਰੋ। ਬਿਲਕੁਲ ਸਹੀ ਹੈ। ਕਮੇਟੀ ਜਦ ਬਣਨੀ ਸੀ, ਬਣ ਜਾਣੀ ਸੀ। ਵੈਸੇ ਤਾਂ ਇਹ ਵੀ ਕਈ ਮਤਲਬ ਕਿ ਸਾਡੇ ਦੇਸ਼ ਭਰ ਦੇ ਕਿਸਾਨਾਂ ਦਾ ਇਹ ਵੀ ਸੀਗਾ ਕਿ ਹੁਣ ਜਿਸ ਕਦਰ ਦਬਾਅ ਬਣਿਆ ਸੀ, ਹੁਣ ਤਾਂ ਐਮਐਸਪੀ ਲੈ ਕੇ ਵੀ ਮੁੜਿਆ ਜਾ ਸਕਦਾ ਸੀ। ਬਿਲਕੁਲ ਜੀ। ਪਰ ਉਹਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਸੀ ਕਿ ਜਿਹੜੇ ਕਿਸਾਨ ਪਰਿਵਾਰ ਚਲੇ ਗਏ, ਜਿਨ੍ਹਾਂ ਨੇ ਇਸ ਅੰਦੋਲਨ 'ਚ ਸ਼ਹਾਦਤ ਦਿੱਤੀ, 700 ਤੋਂ ਵੱਧ ਕਿਸਾਨਾਂ ਦੀ ਜਾਨ ਗਈ, ਉਹਨਾਂ ਦੇ ਪਰਿਵਾਰਾਂ ਲਈ ਕੀ ਲੈ ਕੇ ਮੁੜਿਓ? ਰਾਹਤ ਤਾਂ ਲੈ ਕੇ ਮੁੜਦੇ ਕੁਛ। ਬੇਸ਼ੱਕ ਆਪ ਹਮਾਰੇ ਸਰਕਾਰ, ਪੰਜਾਬ ਸਰਕਾਰ ਨੇ ਵੀ ਕੁਝ ਰਾਹਤ ਦਿੱਤੀ, ਜਥੇਬੰਦੀਆਂ ਵੱਲੋਂ ਵੀ ਕੁਝ ਹੋਇਆ, ਸਮਾਜਿਕ ਧਾਰਮਿਕ ਸੰਗਠਨ ਐਨਆਰਆਈ ਭਰਾਵਾਂ ਵੱਲੋਂ ਵੀ ਯੋਗਦਾਨ ਹੋਇਆ। ਪਰ ਜਿੱਥੇ ਜਿਹੜੇ ਅੰਦੋਲਨ ਦੇ ਵਿੱਚੋਂ ਸ਼ਹੀਦ ਹੋਏ, ਉਹ ਸਰਕਾਰ ਤੋਂ ਤੁਸੀਂ ਕੀ ਲਿਆ? ਬਹੁਤ ਉਹ ਵੀ ਸੀ। ਦੂਸਰਾ, ਪਰਚੇ ਰੱਦ ਕਰਾ ਕੇ ਮੁੜਨਾ ਸੀ। ਤੇ ਹੁਣ ਵੀ ਜੀ ਸਾਰੀਆਂ ਆਪਣੀ ਆਪਣੀ ਡਫਲੀ ਬਜਾਰੀਆਂ। ਕੋਈ ਕਹਿੰਦਾ ਮੈਂ ਪੱਕਾ ਮੋਰਚਾ ਲਾ ਲੈਣਾ, ਕੋਈ ਕਹਿੰਦਾ ਅੱਜ ਸਾਲ ਪੂਰਾ ਹੋਣ ਤੇ ਅੱਜ ਹੀ ਪੰਜਾਬ 'ਚ ਅਸੀਂ ਬੰਦ ਰੱਖਿਆ, ਪੁਲਿਸ ਅੱਜ ਬੰਦ ਕਰਾਉਣ ਵਾਲਿਆਂ ਨੂੰ ਪੁੱਛਦੀ ਫਿਰਦੀ ਹੈ ਕਿੰਨੇ ਕੁ ਲੋਕ ਆ ਜਾਣਗੇ। ਕੋਈ ਕਹਿੰਦਾ ਅਸੀਂ ਦਿੱਲੀ ਆ ਰਹੇ ਹਾਂ, ਦੁਬਾਰਾ ਜੰਤਰ ਮੰਤਰ ਧਰਨਾ ਲਾਵਾਂਗੇ। ਸੋ ਆਪਣਾ ਆਪਣਾ ਰਾਗ, ਆਪਣਾ ਆਪਣਾ ਮਤਲਬ ਕਿ ਢੋਲ ਡਫਲੀ ਵਜਾ ਰਹੀਆਂ ਨੇ ਜਥੇਬੰਦੀਆਂ। ਪਰ ਜਦੋਂ ਕੁਝ ਲੀਡਰਾਂ ਨੂੰ ਇਹ ਪੁੱਛਿਆ ਗਿਆ ਕਿ ਭਾਈ ਆ 9ਵੇਂ ਵਾਰੰਟ ਆ ਰਹੇ ਨੇ, ਹੁਣ ਵੀ ਵਾਰੰਟ ਆ ਰਹੇ ਨੇ ਕਿ ਪੇਸ਼ ਹੋਵੋ, ਹੈ ਨਾ, ਤੇ ਉਹ ਕਹਿੰਦੇ ਕੋਈ ਨਾ, ਵਾਰੰਟ ਤਾਂ ਆਉਂਦੇ ਹੀ ਰਹਿੰਦੇ ਹੁੰਦੇ ਨੇ, ਕਿਸਾਨ ਆਗੂਆਂ ਦੀ ਗੱਲ ਹੈ, ਜਥੇਬੰਦੀਆਂ ਦੀ ਗੱਲ ਹੈ, ਜਦੋਂ ਗ੍ਰਿਫਤਾਰ ਕਰਨ ਆਉਣਗੇ ਫਿਰ ਦੇਖ ਲਾਂਗੇ ਕੋਈ। ਮੈਨੂੰ ਲੱਗਦਾ ਇਹ ਡੱਲੇਵਾਲ ਰਾਜੇਵਾਲ ਸਾਹਿਬ ਦਾ ਬਿਆਨ ਹੈ। ਬਿਲਕੁਲ ਹਾਂਜੀ ਜੀ। ਬਹੁਤ ਗੈਰ ਜ਼ਿੰਮੇਵਾਰਾਨਾ ਵਿਹਾਰ ਹੈ ਸਰਿਤਾ ਸ਼ਰਮਾ ਜੀ।
ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬਠਿੰਡਾ ਦੀ। ਵੈਸੇ ਤਾਂ ਡਾਕਟਰਾਂ ਨੂੰ ਕਿਹਾ ਜਾਂਦਾ ਵੀ ਇਹ ਰੱਬ ਦਾ ਹੀ ਰੂਪ ਹੁੰਦੇ ਆ, ਤੇ ਰੱਬ ਤੋਂ ਬਾਅਦ ਜੇ ਕੋਈ ਜ਼ਿੰਦਗੀ ਬਚਾ ਸਕਦਾ ਤੇ ਉਹ ਡਾਕਟਰ ਆ ਕਹਿੰਦੇ। ਪਰ ਡਾਕਟਰਨੀ ਦੇ ਲਾਲਚ ਨੇ, ਬਠਿੰਡਾ ਦਾ ਮਾਮਲਾ ਹੈ, ਅਨੋਖਾ ਮਾਮਲਾ ਹੈ। ਡਾਕਟਰਨੀ ਦੇ ਲਾਲਚ ਨੇ ਅਣਜੰਮੇ ਬੱਚੇ ਕਤਲ ਕਰਤੇ। ਪ੍ਰਵੀਨ ਜੀ, ਬਹੁਤ ਪੀੜਦਾਇਕ ਖਬਰ ਇਹ ਸਾਹਮਣੇ ਆ ਰਹੀ ਆ ਜੀ। ਬਠਿੰਡਾ ਖੇਤਰ ਦੀ ਇੱਕ ਖਬਰ ਹੈ ਕਿ ਇੱਕ ਪਰਿਵਾਰ 2015 ਦੀ ਘਟਨਾ ਹੈ, ਠੀਕ ਹੈ, ਜਿਹੜੀ ਹੁਣ ਜਾ ਕੇ ਮਾਮਲਾ ਕੋਰਟ 'ਚ ਨਿਬੜਿਆ। 2015 'ਚ ਇੱਕ ਪਰਿਵਾਰ ਦੇ ਘਰੇ ਉਮੀਦ ਜਾਗਦੀ ਹੈ ਕਿ ਸਾਡੇ ਵਿਹੜੇ ਖੁਸ਼ੀਆਂ ਹੋਣਗੀਆਂ, ਕਿਲਕਾਰੀਆਂ ਵੱਜਣਗੀਆਂ, ਤੇ ਉਹ ਅੱਜ ਕੱਲ੍ਹ ਹੈਗਾ ਕਿ ਰੂਟੀਨ 'ਚ ਚੈੱਕਅਪ ਕਰਾਉਣੀ ਪੈਂਦੀ ਹੈ ਫਿਰ, ਹੈ ਨਾ ਜੀ। ਤੇ ਉਹ ਧਾਰਨਾਵਾਂ ਬਣ ਗਈਆਂ ਕਿ ਦਾਈ ਕਲਚਰ 'ਚੋਂ ਅਸੀਂ ਬਾਹਰ ਨਿਕਲ ਗਏ। ਉਹਦੇ ਨਾਲ ਬੇਸ਼ੱਕ ਸੁਰੱਖਿਅਤ ਡਿਲੀਵਰੀਆਂ ਵਧੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ ਗਾ। ਤੇ ਇਸ ਲਈ ਉਹ ਜਦੋਂ ਰੂਟੀਨ ਚੈੱਕਅਪ ਲਈ ਗਏ ਤੇ ਡਾਕਟਰਨੀ ਨੇ ਉਹਨਾਂ ਨੂੰ ਕਹਿਤਾ ਜੀ ਕਿ ਫਲਾਣੇ ਅਲਟਰਾਸਾਊਂਡ ਤੋਂ ਅਲਟਰਾਸਾਊਂਡ ਕਰਾ ਲਿਓ। ਠੀਕ ਹੈ। ਉਸ ਅਲਟਰਾਸਾਊਂਡ ਚਲੇ ਗਏ। ਉਸ ਅਲਟਰਾਸਾਊਂਡ ਨੇ ਲਿਖਿਆ ਕਿ ਬੱਚੇ ਦੀ ਧੜਕਣ ਰੁਕ ਗਈ ਆ ਤੇ ਇਹ ਮਾਂ ਲਈ ਖਤਰਾ ਹੋ ਸਕਦਾ, ਇਸ ਲਈ ਤੁਰੰਤ ਅਬੋਰਸ਼ਨ ਜ਼ਰੂਰੀ ਹੈ। ਤੇ ਨੈਚੁਰਲੀ ਹੈ ਕਿ ਪਰਿਵਾਰ ਨੂੰ ਫਿਰ ਜਿਹੜਾ ਜੀ ਹੈਗਾ ਏ ਉਹਦੀ ਵੱਧ ਫਿਕਰ ਹੋ ਜਾਂਦੀ ਹੈ। ਜਿਹੜੇ ਜੀਵ ਨੇ ਹਲੇ ਆਉਣਾ ਹੈ ਉਹਦੇ ਨਾਲੋਂ ਪਹਿਲਾਂ ਹੁੰਦਾ ਕਿ ਆਹ ਜੀ ਤਾਂ ਬਚਾ ਲਈਏ, ਜੇ ਜਨਨੀ ਨਾ ਬਚੀ ਫਿਰ ਬੱਚਾ ਕਿੱਥੋਂ ਆਊਗਾ, ਹੈ ਨਾ। ਸਹੀ ਸੋ ਬਿਲਕੁਲ। ਇਸ ਲਈ ਉਹਦੇ ਲਈ ਉਹਨਾਂ ਨੇ ਉਹਦੀ ਸਲਾਹ ਮੰਨ ਕੇ ਉਸੇ ਡਾਕਟਰਨੀ ਕੋਲ ਗਏ ਤੇ ਉਸ ਰਿਪੋਰਟ ਦੇ ਹਵਾਲੇ ਨਾਲ ਉਹਦਾ ਅਬੋਰਸ਼ਨ ਹੋ ਗਿਆ ਜੀ। ਤੇ ਉਸ ਤੋਂ ਅਬੋਰਸ਼ਨ ਤੋਂ ਇਲਾਵਾ ਉਹਨੂੰ ਤੰਦਰੁਸਤ ਹੋਣ ਲਈ 2.5 ਲੱਖ ਰੁਪਈਆ ਉਹਦਾ ਖਰਚਾ ਹੋਰ ਆ ਗਿਆ ਉਸ ਪਰਿਵਾਰ ਦਾ। ਜੀ। ਤੇ ਓਵਰਸ਼ਨ ਵਾਲੀ ਫੀਸ ਵੱਖਰੀ, ਅਲਟਰਾਸਾਊਂਡ ਵਾਲੀ ਫੀਸ ਵੱਖਰੀ, ਉਹ ਤੋਂ ਪਹਿਲਾਂ ਵਾਲੇ ਖਰਚੇ ਵੱਖਰੇ, ਉਹ ਤੋਂ ਬਾਅਦ ਉਹਨੂੰ ਤੰਦਰੁਸਤ ਹੋਣ ਲਈ 2.5 ਲੱਖ। ਦੁਬਾਰਾ ਜਦੋਂ ਅਗਲੇ ਸਾਲ 1.5 ਸਾਲ ਬਾਅਦ ਉਹ ਦੁਬਾਰਾ ਪ੍ਰੈਗਨੈਂਟ ਹੋਈ ਤੇ ਫਿਰ ਦੁਬਾਰਾ ਉਸੇ, ਹੁਣ ਜਿਹੜਾ ਸ਼ਹਿਰ ਹੁੰਦਾ ਉਹਦੇ ਵਿੱਚ ਨਾਮ ਬਣਿਆ ਹੁੰਦਾ ਇੱਕ ਡਾਕਟਰ ਦਾ, ਤੁਸੀਂ ਉੱਥੇ ਹੀ ਜਾਂਦੇ ਹੋ। ਜਾਂ ਕਈ ਵਾਰ ਇਹ ਹੁੰਦਾ ਕਿ ਬੀਬੀਆਂ ਇਹ ਵੀ ਪਹਿਲ ਕਰਦੀਆਂ ਕਿ ਇਸ ਮਾਮਲੇ 'ਚ ਲੇਡੀਜ਼ ਡਾਕਟਰ ਕੋਲੇ ਜਾਇਆ ਜਾਵੇ, ਹੈ ਨਾ। ਤੇ ਉਹ ਜਦੋਂ ਦੁਬਾਰਾ ਉਸੇ ਲੇਡੀ ਡਾਕਟਰ ਕੋਲ ਗਏ ਤੇ ਉਸ ਲੇਡੀ ਡਾਕਟਰ ਨੇ ਮੁੜ ਕੇ ਉਸੇ ਅਲਟਰਾਸਾਊਂਡ ਤੇ ਭੇਜਿਆ ਜੀ। ਤੇ ਮੁੜ ਕੇ ਅਲਟਰਾਸਾਊਂਡ ਵਾਲੇ ਨੇ ਲਗਭਗ ਉਹੀ ਜਿਹੀ ਇਬਾਰਤ ਫਿਰ ਲਿਖੀ ਕਿ ਬੱਚਾ ਸਹੀ ਨਹੀਂ ਹੈ ਜੀ, ਅੰਦਰ ਉਹਦੀ ਪੋਜੀਸ਼ਨ ਸਹੀ ਨਹੀਂ ਹੈ, ਉਹ ਜਿਉਂਦਾ ਰਹਿਣ ਦੀ ਹਾਲਤ ਵਿੱਚ ਨਹੀਂ ਹੈ ਤੇ ਮਾਂ ਦੀ ਜਾਨ ਨੂੰ ਖਤਰਾ ਹੈ, ਇਸ ਲਈ ਉਹਦਾ ਅਬੋਰਸ਼ਨ ਕਰਾਇਆ ਜਾਵੇ। ਉਹੀ ਲਗਭਗ ਪਹਿਲਾਂ ਵਾਲੀ, ਲਗਭਗ, ਹਾਂ, ਕਿਉਂਕਿ ਉਹ ਇੱਕ ਪੱਕਾ ਹੀ ਮਾਰਕਾ ਜਿਹਾ ਬਣਾਇਆ ਹੁੰਦਾ ਨਾ, ਤਰੀਕਾ ਲੁੱਟਣ ਖੋਹਣ ਦਾ, ਡਰਾਉਣ ਦਾ। ਸੋ ਹਾਂ, ਉਹ ਜਦੋਂ ਹੋਇਆ ਤੇ ਉਹ ਕਹਿੰਦੇ ਪਰਿਵਾਰ ਦੁਬਾਰਾ ਮਤਲਬ ਕਿ ਡਰ ਗਿਆ। ਤੇ ਜਦੋਂ ਮੈਂ ਦੁਬਾਰਾ ਪੜ੍ਹ ਰਿਹਾ ਸੀ, ਮੇਰੇ ਜ਼ਿਹਨ 'ਚ ਰਾਣਾ ਰਣਵੀਰ ਬਾਈ ਹੋਰੀ ਆ ਰਹੇ ਸੀ। ਰਾਣਾ ਰਣਵੀਰ ਹੋਰਾਂ ਦੀਆਂ ਲਿਖਤਾਂ, ਟਿੱਪਣੀਆਂ ਬੜੀਆਂ ਹਾਸੇਦਾਇਕ ਹੁੰਦੀਆਂ। ਉਹਨਾਂ ਦੀ ਇੱਕ ਕਿਤਾਬ ਹੈ 20 ਨਵੰਬਰ। ਮੈਂ ਇਹ ਪੂਰੀ ਕਿਤਾਬ ਜਹਾਜ਼ 'ਚ ਜਦੋਂ 2015 'ਚ ਮੈਂ ਕੈਨੇਡਾ ਗਿਆ ਸੀ ਤਦ ਪੜ੍ਹੀ ਸੀ। ਤੇ ਹੁਣ ਇਹ ਘਟਨਾ ਵੀ ਜਦੋਂ 2015-16 ਦੀ ਮੈਨੂੰ ਲੱਗੀ ਤਾਂ ਮੇਰੇ ਜ਼ਿਹਨ 'ਚ ਉਹ ਕਿਤਾਬ ਦੁਬਾਰਾ ਆਈ। ਉਹਦੇ ਵਿੱਚੋਂ ਇੱਕ ਜ਼ਿਕਰ ਆਉਂਦਾ ਕਿ ਅਲਟਰਾਸਾਊਂਡ ਵਾਲੇ ਮਤਲਬ ਕਿ ਮਾਂ ਪਿਓ ਕੁੜੀ ਤੋਂ ਛੁਟਕਾਰਾ ਚਾਹੁੰਦੇ ਨੇ ਕਿ ਹਾਂ ਧੀ ਨਾ ਜੰਮੇ, ਤੇ ਅਲਟਰਾਸਾਊਂਡ ਵਾਲੇ ਮੁੰਡੇ ਵੀ ਖੋਈ ਜਾਂਦੇ ਨੇ ਉਹਦੇ ਚੱਕਰ 'ਚ। ਉਹਦੇ ਵਿੱਚ ਜ਼ਿਕਰ ਆਉਂਦਾ ਕਿ ਉਹ ਚੈੱਕ ਕਰਾਉਣ ਜਾਂਦੇ ਨੇ, ਹੁੰਦਾ ਅੰਦਰ ਮੁੰਡਾ, ਅਲਟਰਾਸਾਊਂਡ ਵਾਲੇ ਕੁੜੀ ਦੱਸ ਕੇ ਉਹਦਾ ਅਬੋਰਸ਼ਨ ਕਰਾਉਂਦੇ ਨੇ। ਕਿਉਂਕਿ ਪ੍ਰਵੀਨ ਜੀ, ਜੇਕਰ ਕਿਸੇ ਡਾਕਟਰ ਨੇ, ਇਹ ਸਾਰੇ ਨਹੀਂ ਜਿਹੜੇ ਕਮਿਸ਼ਨ ਖਾਂਦੇ ਨੇ, ਜੇਕਰ ਕਿਸੇ ਅਲਟਰਾਸਾਊਂਡ ਸੈਂਟਰ ਤੇ ਟੈਸਟ ਕਰਾਉਣ ਭੇਜਦੇ ਨੇ ਤਾਂ ਡਾਕਟਰ ਨੂੰ ਕਮਿਸ਼ਨ ਮਿਲਣਾ ਜੀ, ਕਿ ਹਾਂ ਭਾਈ ਅਲਟਰਾਸਾਊਂਡ ਕਰਾਇਆ, ਉਹਦੇ ਵਿੱਚੋਂ ਮੰਨ ਲਓ 300 ਰੁਪਈਆ 500 ਰੁਪਈਆ ਡਾਕਟਰ ਨੂੰ ਕਮਿਸ਼ਨ ਜਾਣਾ। ਪਰ ਜੇ ਉਹ ਅਲਟਰਾਸਾਊਂਡ ਤੇ ਰਿਪੋਰਟ 'ਚ ਕੁੜੀ ਆ ਗਿਆ ਔਰ ਉਹ ਕੁੜੀ ਦਾ ਅਬੋਰਸ਼ਨ ਕਰਾਇਆ ਤੇ ਉਹ ਅਬੋਰਸ਼ਨ ਫਿਰ ਡਾਕਟਰ ਨੇ ਕਰਨਾ, ਫਿਰ ਫੀਸ ਡਾਕਟਰ ਨੂੰ ਮਿਲਣੀ ਹੈ, ਫਿਰ ਉਧਰੋਂ ਕਮਿਸ਼ਨ ਅਲਟਰਾਸਾਊਂਡ ਨੂੰ ਆਉਣਾ। ਤੇ ਇਸ ਲਈ ਉਹ ਕਮਿਸ਼ਨ ਦੀ ਰਾਸ਼ੀ ਵੱਧ ਹੁੰਦੀ ਹੈ ਫਿਰ ਜੀ, ਟੈਸਟ ਨਾਲੋਂ ਕਮਿਸ਼ਨ, ਇਹ ਅਬੋਰਸ਼ਨ ਵਾਲੇ ਕਮਿਸ਼ਨ ਦੀ ਰਾਸ਼ੀ ਅਲਟਰਾਸਾਊਂਡ ਕੋਲ ਵੱਧ ਆ ਜਾਂਦੀ ਹੈ। ਮੰਨ ਲਓ 2000 ਆ ਗਈ, ਹਾਂਜੀ, ਤੇ ਇਸ ਹਵਾਲੇ ਨਾਲ ਅਬੋਰਸ਼ਨ ਵਾਲੇ ਮੁੰਡਿਆਂ ਨੂੰ ਵੀ ਕੁੜੀਆਂ ਦੱਸ ਦਿੰਦੇ ਨੇ। ਗੋਰਖ ਧੰਦਾ ਹੀ ਚੱਲ ਪਿਆ। ਹਾਂ, ਇਹ ਹੁਣ ਉਹ ਪਹਿਲੂ ਸੀ, ਉਹ ਤੋਂ ਵੀ ਨਵਾਂ ਪਹਿਲੂ ਆ ਗਿਆ ਕਿ ਜਿਉਂਦੇ ਜਾਗਦੇ ਬੱਚੇ ਨੂੰ, ਚਾਹੇ ਉਹ ਮੁੰਡਾ ਚਾਹੇ ਕੁੜੀ ਆ, ਉਹਦਾ ਜ਼ਿਕਰ ਹੀ ਨਹੀਂ ਕਿ ਬਸ ਤੁਹਾਡੀ ਮਾਂ, ਤੁਹਾਡੀ ਪਤਨੀ ਦੀ ਜੀ, ਇਸ ਬੱਚੇ ਦੀ ਮਾਂ ਦੀ ਜਾਨ ਖਤਰੇ 'ਚ ਹੈ, ਬੱਚਾ ਤਾਂ ਅੰਦਰ ਪੂਰਾ ਹੋ ਚੁੱਕਿਆ, ਬੱਚੇ ਤਾਂ ਧੜਕਣ ਨਹੀਂ ਚੱਲਦੀ, ਬੱਚਾ ਤਾਂ ਉਲਟ ਸਥਿਤੀ 'ਚ ਹੈ, ਬੱਚਾ ਤਾਂ ਮਰਿਆ ਹੋਇਆ ਜੰਮੂਗਾ ਜੀ, ਤੁਸੀਂ ਫਟਾਫਟ ਅਬੋਰਸ਼ਨ ਕਰੋ। ਸੋ ਅਜਿਹੀ ਦਹਿਸ਼ਤ ਪੈਦਾ ਕੀਤੀ ਜਾਂਦੀ ਹੈ ਕਿ ਉਹ ਉਧਰ ਨੂੰ ਜਾਂਦੇ। ਆਹ ਨਵਾਂ ਪਹਿਲੂ ਨੇ। ਉਹ ਜਦੋਂ 2000 ਮਤਲਬ ਕਿ 15 ਵਾਲੇ ਕਾਂਡ ਤੋਂ ਬਾਅਦ ਸਾਲ 1.5 ਸਾਲ ਉਹ ਦੁਬਾਰਾ ਉਸੇ ਅਲਟਰਾਸਾਊਂਡ ਗਏ, ਉਹਨੇ ਦੁਬਾਰਾ ਉਹੀ ਕੁਝ ਲਿਖਿਆ ਤੇ ਪਰਿਵਾਰ 'ਚ ਫਿਕਰਮੰਦੀ ਵੱਧਦੀ ਆ। ਤੇ ਪਰਿਵਾਰ 'ਚੋਂ ਕਿਸੇ ਨੇ ਸਲਾਹ ਦਿੱਤੀ ਕਿ ਆਪਾਂ ਇੱਕ ਹੋਰ ਥਾਂ ਵੀ ਅਲਟਰਾਸਾਊਂਡ ਕਰਾ ਲਈਏ। ਜਦੋਂ ਦੂਜੀ ਥਾਂ ਕਰਾਇਆ, ਉਹ ਕਹਿੰਦੇ ਜੀ ਬਿਲਕੁਲ ਬੱਚਾ ਤੰਦਰੁਸਤ ਹੈ ਔਰ ਚੰਗੀ ਹੈਲਥ ਵਾਲਾ, ਭਾਰੇ ਵਜਨ ਵਾਲਾ। ਦੇਖ ਲਓ,
ਤੇ ਉਹ ਜੀ। ਅੱਖਾਂ ਅੱਡੀਆਂ ਰਹਿ ਗਈਆਂ। ਮਤਲਬ ਹੁਣ ਉਸ ਪਰਿਵਾਰ ਨੂੰ ਸਾਰੀ ਉਮਰ ਪ੍ਰਵੀਨ ਜੀ ਇਹ ਲੱਗੀ ਜਾਣਾ ਕਿ ਪਹਿਲੇ ਬੱਚੇ ਦੇ ਕਾਤਲ ਅਸੀਂ ਆ। ਹਾਂ ਬਿਲਕੁਲ, ਇਹ ਤੇ ਹੈ ਜੀ। ਹੈਨਾ, ਤੇ ਜੀ। ਉਹ ਅਲਟਰਾਸਾਊਂਡ ਸੈਂਟਰ ਦੇ ਮੂਹਰੇ ਤੋਂ ਜਦ ਵੀ ਉਹ ਟੱਬਰ ਲੰਘੂਗਾ ਜਾਂ ਉਸ ਹਸਪਤਾਲ ਡਾਕਟਰੀ ਦੇ ਮੂਹਰੇ ਤੋਂ ਜਦ ਵੀ ਲੰਘੂਗਾ ਤਦ ਮਤਲਬ ਇਹ ਡਾਕਟਰਨੀ ਵੀ ਤਾਂ ਕਹਿ ਸਕਦੀ ਸੀ ਕਿ ਭਾਈ ਪਿਛਲੀ ਵਾਰ ਤੁਹਾਡੀ ਰਿਪੋਰਟ ਇਹ ਹੈ ਕਿ ਕਿਤੇ ਹੋਰ ਚੈੱਕ ਕਰਾ ਲਓ ਜੀ। ਜਾਂ ਉਹ ਵੀ ਕਹਿ ਸਕਦੀ ਸੀ। ਫਿਰ ਇਹ ਮਾਮਲਾ ਕੋਰਟ ਪਹੁੰਚਿਆ। ਕੋਰਟ ਨੇ ਬਕਾਇਦਾ ਤੌਰ ਤੇ ਉਸ ਅਲਟਰਾਸਾਊਂਡ ਸੈਂਟਰ ਨੂੰ ਹਰਜਾਨਾ ਵੀ ਲਾਇਆ, ਸਣੇ ਵਿਆਜ ਅਦਾਇਗੀ ਦੀ ਵੀ ਖਰਚਾ ਲਾਇਆ, ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 8% ਵਿਆਜ ਸਣੇ ਇਹਨਾਂ ਨੂੰ ਅਦਾ ਵੀ ਕਰੋ। ਨਾਲ ਹੀ ਡਾਕਟਰਾਂ ਨੂੰ ਵੀ ਤਾੜਨਾ ਕੀਤੀ, ਉਹ ਡਾਕਟਰਨੀ ਨੂੰ ਵੀ, ਕਿ ਭਾਈ ਤੁਸੀਂ ਅਲਟਰਨੇਟ ਦੇਣਾ ਦੂਜਾ, ਕਿ ਦੂਜੀ ਤੀਜੀ ਥਾਂ ਵੀ ਜਾਂਚ ਕਰਾਓ, ਇੱਕ ਦੇ ਭਰੋਸੇ ਨਹੀਂ ਰਹਿਣਾ। ਇਹ ਡਾਕਟਰ ਦੀ ਐਡਵਾਈਸ ਕਿਉਂ ਨਹੀਂ ਸੀ, ਇਹਦੇ ਉੱਤੇ ਵੀ ਸਵਾਲ ਖੜਾ ਕੀਤਾ। ਸੋ ਕਿਤੇ ਨਾ ਕਿਤੇ ਗੌਰ ਕਰਨ ਵਾਲੀ ਗੱਲ ਹੈ ਕਿ ਕਿਵੇਂ ਅਸੀਂ ਕਮਾਈ ਚਾਹੁੰਦੇ ਹੋਏ ਆ, ਉਹਦੇ ਲਈ ਅਸੀਂ ਕੋਈ ਵੀ ਤਰੀਕਾ ਅਪਣਾ ਲੈਂਦੇ ਆ। ਸਵਾਲ ਮੁੰਡੇ ਕੁੜੀ ਦਾ ਨਹੀਂ, ਸਵਾਲ ਕਤਲ ਦਾ ਹੈ। ਕਤਲ, ਬਿਲਕੁਲ ਸਹੀ। ਔਰ ਜਿਹੜੇ ਵੀ ਜੀਵ ਦਾ ਜਨਮ ਵੀ ਨਹੀਂ। ਹਾਂ ਬਿਲਕੁਲ। ਸੋ ਇਸ ਲਈ ਇਹ ਇੱਕ ਬਹੁਤ ਪੀੜਦਾਇਕ ਖਬਰ ਹੈ। ਇਹਦਾ ਮਤਲਬ ਅਜਿਹਾ ਧੰਦਾ ਇਹ ਇਕੱਲੇ ਬਠਿੰਡਾ ਦੀ ਇੱਕ ਅਲਟਰਾਸਾਊਂਡ ਚ ਨਹੀਂ, ਹੁਣ ਇੱਥੇ ਆ ਜਾਣ ਮੌਕ ਡਰਿਲ ਵਾਲੇ ਕਿਹੜੇ ਨੇ, ਉਹ ਜਿਹੜੇ ਕੱਲ ਦੜ ਕਰਦੇ ਫਿਰਦੇ ਸੀ, ਇਹੋ ਜਿਹਾ ਨੂੰ ਕਿਉਂ ਨਹੀਂ ਨੱਥ ਪੈਂਦੀ ਜੀ? ਕੀ ਪਤਾ ਨਹੀਂ ਹੁੰਦਾ? ਪੁਲਿਸ, ਪ੍ਰਵੀਨ ਜੀ, ਪੁਲਿਸ ਦੇ ਥਾਣੇਦਾਰ ਨੂੰ, ਪੁਲਿਸ ਦੇ ਐਸਐਸਪੀ ਡੀਐਸਪੀ ਨੂੰ, ਪੁਲਿਸ ਦੇ ਅਧਿਕਾਰੀਆਂ ਨੂੰ ਸਵਾਲ ਹੀ ਨਹੀਂ ਪੈ ਜਾਂਦਾ ਕਿ ਉਹਨੂੰ ਪਤਾ ਨਾ ਹੋਵੇ ਕਿ ਸਾਡੇ ਇਲਾਕੇ 'ਚ ਕਿਹੜਾ ਕਿਹੜਾ ਜੁਰਮ ਕਿਹੜੇ ਕਿਹੜੇ ਢੰਗ ਤਰੀਕਿਆਂ ਨਾਲ ਚੱਲਦਾ। ਬਿਲਕੁਲ। ਇਸ ਲਈ ਜੋ ਚਾਹਣ ਤਾਂ 24 ਘੰਟਿਆਂ 'ਚ ਰੋਕ ਸਕਦੇ ਨੇ, ਪਰ ਇਹ 24 ਘੰਟਿਆਂ ਦੀ ਮੌਕ ਡਰਿਲ ਕਰਨਾ ਜਾਣਦੇ। ਜੀ ਜੀ। ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ। ਜੀ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।